ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ 'ਤੇ ਨਜ਼ਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਖਬਰ 'ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅੱਜ ਦੇ ਦਿਨ ਸਾਡੇ ਨਾਲ ਜੁੜਦੇ ਨੇ ਚੰਡੀਗੜ੍ਹ ਸਟੂਡੀਓਜ਼ ਤੋਂ ਸੁਸ਼ੀਲ ਦਸਾਂਝ ਜੀ। ਸੁਸ਼ੀਲ ਜੀ, ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ ਹੈ ਜੀ। ਬਹੁਤ ਮਿਹਰਬਾਨੀ ਰਾਜਕਰਨਵੀਰ ਸਿੰਘ ਜੀ ਤੇ ਪੰਜਾਬੀ ਰੇਡੀਓ USA ਦੇ ਸਾਰੇ ਸਰੋਤਿਆਂ ਲਈ ਵੀ ਸੁਸ਼ੀਲ ਦਸਾਂਝ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ ਤੇ ਨਮਸਕਾਰ ਜੀ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਮਿਲ ਰਹੇ ਹੈ, ਖਬਰਾਂ 'ਚ ਰੋਜ਼ ਮਿਲਦੇ ਆ ਤੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੁਝ ਮੁੱਦੇ ਇਸ ਤਰ੍ਹਾਂ ਦੇ ਆ ਜਿਹੜੇ ਥੋੜਾ ਵਿਸਥਾਰ ਦੀ ਮੰਗ ਕਰਦੇ ਆ। ਸੋ ਕੁਝ ਨੁਕਤੇ ਖਾਸ ਤੌਰ ਦੇ ਉੱਤੇ ਜੋ ਖਬਰ ਆਉਂਦੀ ਹੈ ਉਹਦੇ ਅੱਗੇ ਪਿੱਛੇ ਜਿਹੜੇ ਹੁੰਦੇ ਆ, ਜਿਹੜੇ ਆਮ ਤੌਰ ਦੇ ਉੱਤੇ ਖਬਰਾਂ 'ਚ ਸਾਡੇ ਸਾਹਮਣੇ ਨਹੀਂ ਆਉਂਦੇ, ਉਹਨਾਂ ਨੂੰ ਅਸੀਂ ਤੁਹਾਡੇ ਸਾਹਮਣੇ ਲਿਆਉਣ ਦਾ ਯਤਨ ਕਰਦੇ ਹਾਂ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਦਾ ਸਿਲਸਿਲਾ ਸ਼ੁਰੂ ਕਰਨਗੇ ਰਾਜਕਰਨਵੀਰ ਜੀ। ਸਾਡੇ ਅੱਜ ਦੇ ਇਸ ਪ੍ਰੋਗਰਾਮ ਦੇ ਸਪਾਂਸਰ ਹਨ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜੋ ਕਿ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਹਨ। ਓਬਾਮਾ ਕੇਅਰ ਦੇ ਤਹਿਤ ਵਾਸ਼ਿੰਗਟਨ ਸਟੇਟ ਅਤੇ ਕੈਲੀਫੋਰਨੀਆ ਦੇ ਵਿੱਚ ਉਹ ਮੈਡੀਕਲ ਦੀਆਂ ਐਪਲੀਕੇਸ਼ਨਾਂ, ਹੈਲਥ ਕੇਅਰ ਦੀਆਂ ਐਪਲੀਕੇਸ਼ਨਾਂ ਭਰਦੇ ਹਨ। ਉਹਨਾਂ ਦਾ ਫੋਨ ਨੰਬਰ 408-272-2500 4082722500। ਇਸ ਦੇ ਨਾਲ ਚਰਨਜੀਤ ਸਿੰਘ ਜੀ, ਮੰਜਲ ਭਰਾ ਦਲੀਪ ਸਿੰਘ, ਅਵਤਾਰ ਸਿੰਘ, ਰਜਿੰਦਰ ਕੌਰ ਜੀ, ਹਰਕੇਵਲ ਸਿੰਘ ਅਤੇ ਰਵਿੰਦਰ ਕੌਰ ਅਟਵਾਲ, ਰਜਿੰਦਰ ਕੁਮਾਰ ਜੀ, ਗੁਰਦੀਪ ਸਿੰਘ ਵਿਰਦੀ ਅਤੇ ਗੁਰਜੀਤ ਸਿੰਘ ਚਾਂਪੁਰ ਜੀ। ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਉਸ ਦੇ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਨੰਬਰ 408-722-7698 4087227698 ਦੇ ਉੱਤੇ। ਅਤੇ ਆਓ ਜਿਹੜੀਆਂ ਆਪਣੀ ਹੁਣ ਗੱਲਬਾਤ ਦਾ ਜਿਹੜਾ ਸਿਲਸਿਲਾ ਸ਼ੁਰੂ ਕਰਦੇ ਹਾਂ ਸੁਸ਼ੀਲ ਦਸਾਂਝ ਜੀ ਦੇ ਨਾਲ। ਸੁਸ਼ੀਲ ਜੀ, ਸਭ ਤੋਂ ਜਿਹੜੀ ਪਹਿਲੀ ਗੱਲ ਆਪਾਂ ਕਰਦੇ ਹਾਂ ਕਾਂਗਰਸ ਤੇ ਨੂੰ ਲੈ ਕੇ, ਜਿਸ ਦੇ ਵਿੱਚ ਜਗਮੀਤ ਬਰਾੜ, ਜੋ ਕਿ ਉਹਨਾਂ ਦੇ ਕਾਫੀ ਇੱਕ ਸੀਨੀਅਰ ਨੇਤਾ ਵੀ ਸੀ, ਅਹਿਮ ਆਗੂ ਵੀ ਸੀਗੇ, ਉਹਨਾਂ ਨੇ ਅਸਤੀਫਾ ਜਿਹੜਾ ਦੇ ਦਿੱਤਾ ਆ ਅਤੇ ਉਹ ਥੋੜ੍ਹੇ ਚਿਰ ਦੇ ਵਿੱਚ BJP 'ਚ ਕਹਿੰਦੇ ਜੀ ਸ਼ਾਮਿਲ ਜਿਹੜੇ ਹੋਣ ਜਾ ਰਹੇ ਆ। ਸਭ ਤੋਂ ਪਹਿਲਾਂ ਆਪਾਂ ਜੇ ਗੱਲ ਕਰੀਏ ਵੀ ਇਸ ਅਸਤੀਫੇ ਨੂੰ ਲੈ ਕੇ ਖਾਸ ਕਰਕੇ ਕਾਂਗਰਸ ਦੇ ਵਿੱਚ ਕਿਸ ਕਿਸਮ ਦਾ ਜਿਹੜਾ ਅਸਰ ਆਪਾਂ ਦੇਖ ਸਕਦੇ ਹਾਂ ਹੇਠਲੇ ਪੱਧਰ ਦੇ ਉੱਤੇ, ਵਰਕਰਾਂ ਦੇ ਲੈਵਲ ਦੇ ਉੱਤੇ ਆਪਾਂ ਜੇ ਗੱਲ ਕਰੀਏ ਤਾਂ ਉੱਤੇ ਵਾਲੀ ਜੇ ਕਹਿ ਸਕੀਏ ਵੀ ਹਾਈ ਕਮਾਂਡ ਵਾਲੇ ਪਾਸੇ, ਪੰਜਾਬ ਦੇ ਉਤਲੇ ਪਾਸੇ ਕਿੱਦਾਂ ਦਾ ਮਾਹੌਲ ਹੈ ਇਹਨਾਂ ਦੇ ਵਿੱਚ? ਦੇਖੋ, ਕਾਂਗਰਸ ਪਾਰਟੀ ਜਿਹੜੀ ਓਵਰਆਲ ਜਿਹੜੀ ਇਸ ਵੇਲੇ ਦੇਸ਼ ਦੇ ਵਿੱਚ ਜਿਹੜੀ ਕਾਂਗਰਸ ਪਾਰਟੀ ਦੀ ਹਾਲਤ ਹੈ ਉਹ ਬਹੁਤ ਹੀ ਚੰਗੀ ਨਹੀਂ ਤੇ ਇਹਦੇ ਲਈ ਜ਼ਿੰਮੇਵਾਰ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਹੈ। ਪਾਰਟੀ, ਕੋਈ ਵੀ ਪਾਰਟੀ ਜਿਹੜੀ ਹੈ, ਜੇ ਉਹ ਆਪਣੇ ਸਮੇਂ ਦੇ ਵਿੱਚ ਬੜੀ ਤੇਜ਼ੀ ਦੇ ਨਾਲ ਆਪਣੇ ਆਪ ਨੂੰ ਸਥਾਪਿਤ ਕਰਦੀ ਹੈ, ਉਹਦੇ ਵਿੱਚ ਨੋ ਡਾਊਟ ਜਿਹੜੇ ਹੇਠਲੇ ਵਰਕਰ ਹੁੰਦੇ ਆ ਉਹਨਾਂ ਦਾ ਇੱਕ ਬਹੁਤ ਵੱਜਵਾਂ ਰੋਲ ਹੁੰਦਾ, ਪਰ ਉਹਨਾਂ ਨੂੰ ਡਾਇਰੈਕਸ਼ਨ ਦੇਣ ਦਾ ਕੰਮ ਜਿਹੜਾ ਆ ਉਹ ਲੀਡਰਸ਼ਿਪ ਕਰਿਆ ਕਰਦੀ ਹੈ। ਸੋ ਲੀਡਰਸ਼ਿਪ ਹੀ ਜ਼ਿੰਮੇਵਾਰ ਮੰਨੀ ਜਾਣੀ ਚਾਹੀਦੀ ਹੈ ਕਿਸੇ ਵੀ ਪਾਰਟੀ ਦੇ ਵਿਸਥਾਰ ਲਈ ਜਾਂ ਕਿਸੇ ਵੀ ਪਾਰਟੀ ਜਿਹੜੀ ਹੈ ਉਹਦੇ ਲਗਾਤਾਰ ਸੁੰਗੜਦੇ ਜਾਣ ਲਈ। ਕਾਂਗਰਸ ਪਾਰਟੀ ਦੀ ਜਿਹੜੀ ਹਾਲਤ ਹੈ ਇਸ ਵੇਲੇ ਦੇਸ਼ ਪੱਧਰ ਤੇ ਹੋਈ, ਉਹਦੇ ਵਾਸਤੇ ਕਾਂਗਰਸ ਪਾਰਟੀ ਦੀ ਜਿਹੜੀ ਕੌਮੀ ਲੀਡਰਸ਼ਿਪ ਹੈ ਤੇ ਵੱਖ-ਵੱਖ ਸੂਬਿਆਂ ਦੀ ਜਿਹੜੀ ਲੀਡਰਸ਼ਿਪ ਉਹਦੇ ਲਈ ਜ਼ਿੰਮੇਵਾਰ ਹੈ। ਮਿਸਾਲਾਂ ਬਹੁਤ ਸਾਰੀਆਂ ਦਿੱਤੀਆਂ ਜਾ ਸਕਦੀਆਂ। ਹਰਿਆਣੇ ਦੇ ਵਿੱਚ ਜਿਹੜੀਆਂ ਚੋਣਾਂ ਹੋਈਆਂ ਪਿਛਲੇ ਦਿਨਾਂ ਦੇ ਵਿੱਚ, ਜਿਹਦੇ 'ਚ ਭਾਰਤੀ ਜਨਤਾ ਪਾਰਟੀ ਨੇ ਅਣਕਿਆਸੀ ਜਿੱਤ ਹਾਸਲ ਕੀਤੀ ਹੈ, ਉਹਦੇ ਜਿੱਤਣ ਦਾ ਕਾਰਨ ਇਹ ਹੈ ਕਿ ਉੱਥੋਂ ਦੀ ਜਿਹੜੀ ਕਾਂਗਰਸ ਪਾਰਟੀ ਖਿਲਰ ਪੱਤਰ ਗਈ ਤੇ ਬਹੁਤੇ ਕਾਂਗਰਸ ਪਾਰਟੀ ਦੇ ਲੀਡਰ ਚੌਧਰੀ ਵਰਿੰਦਰ ਸਿੰਘ ਵਰਗੇ ਜਿਹੜੇ ਜਗਮੀਤ ਬਰਾੜ ਦੇ ਵੀ ਬਹੁਤ ਨੇੜੇ ਦੇ ਦੋਸਤ ਹੈ, ਜਿਹਨਾਂ ਰਾਹੀਂ ਹੁਣ ਜਗਮੀਤ ਬਰਾੜ ਜਿਹੜੇ ਆ BJP 'ਚ ਜਾਣ ਦਾ ਆਪਣਾ ਰਸਤਾ ਸਾਫ਼ ਕਰ ਰਹੇ ਆ। ਇਸ ਤਰ੍ਹਾਂ ਦੇ ਲੋਕ ਜਿਹੜੇ ਆ ਹਰਿਆਣੇ ਦੇ ਵਿੱਚ ਕਾਂਗਰਸ ਨੂੰ ਛੱਡ ਗਏ ਤੇ ਉਹਨੇ BJP 'ਚ ਜਾਣ ਕਰਨ ਲਈ, ਤੇ ਉਹਦਾ ਕਾਰਨ ਹੈ ਕਿ ਨੈਸ਼ਨਲ ਲੀਡਰਸ਼ਿਪ ਹੈ BJP ਕਾਂਗਰਸ ਪਾਰਟੀ ਦੀ, ਉਹਨਾਂ ਨੇ ਬਹੁਤੀ ਤਵੱਜੋ ਵੀ ਨਹੀਂ ਦਿੱਤੀ। ਆਪਣੀ ਜਿਹੜੀ ਸਟੇਟ ਦੀ ਲੀਡਰਸ਼ਿਪ ਹੈ ਉਹਨੂੰ ਸਾਂਭਣ ਨੂੰ ਤਵੱਜੋ ਨਹੀਂ ਦਿੱਤੀ। ਪੰਜਾਬ ਦਾ ਤੁਸੀਂ ਕਾਂਗਰਸ ਦਾ ਜਿਹੜਾ ਆਹ ਹਾਲ ਹੋਇਆ ਦੇਖ ਰਹੇ ਹੋ, ਉਹਦਾ ਕਾਰਨ ਇਹ ਹੈ ਵੱਡਾ ਵੀ ਰਾਹੁਲ ਗਾਂਧੀ ਹੋਵੇ, ਸੋਨੀਆ ਗਾਂਧੀ ਹੋਵੇ, ਜਾਂ ਜਿਹੜੇ ਇੰਚਾਰਜ ਲਾਏ ਗਏ ਪੰਜਾਬ ਕਾਂਗਰਸ ਦੇ, ਉਹਨਾਂ ਨੇ ਪੰਜਾਬ ਨੂੰ ਸਹੀ ਤਰੀਕੇ ਨਾਲ ਟਰੀਟ ਹੀ ਨਹੀਂ ਕੀਤਾ ਜੀ। ਤੇ ਇਸੇ ਕਰਕੇ ਅੱਜ ਪ੍ਰਕਾਸ਼ ਸਿੰਘ ਬਾਜਵਾ ਜਿਹੜੇ ਹੈ ਪੰਜਾਬ ਕਾਂਗਰਸ ਦੇ ਪ੍ਰੈਜ਼ੀਡੈਂਟ ਹੈ, ਉਹਨਾਂ ਨੂੰ ਕੋਈ ਪ੍ਰੈਜ਼ੀਡੈਂਟ ਬਣਨ ਨੂੰ ਤਿਆਰ ਨਹੀਂ। ਕੈਪਟਨ ਅਮਰਿੰਦਰ ਸਾਫ਼ ਤੌਰ ਦੇ ਉੱਤੇ ਕਹਿ ਦਿੰਦੇ ਆ ਕਿ ਮੈਂ ਇਹਨਾਂ ਨੂੰ ਪ੍ਰਧਾਨ ਬਣਦਾ ਹੀ ਨਹੀਂ। ਇਹ ਸਿਚੁਏਸ਼ਨ ਕਿਉਂ ਹੁੰਦੀ ਹੈ? ਇਸ ਕਰਕੇ ਹੁਣ ਬਣਦੀ ਹੈ ਵੀ ਜਿਹੜੀ ਹਾਈ ਕਮਾਂਡ ਹੈ ਉਹਦੇ ਕੋਲ ਕਿਸੇ ਕਿਸਮ ਦਾ ਜਿਹੜਾ ਵਿਜ਼ਨ ਨਹੀਂ ਹੈ ਵੀ ਤੁਸੀਂ ਆਪਣੀ ਪੰਜਾਬ ਜਾਂ ਕਿਸੇ ਵੀ ਸਟੇਟ ਦੀ ਜਿਹੜੀ ਲੀਡਰਸ਼ਿਪ ਹੈ ਉਹਨੂੰ ਏਕਤਾ ਦੇ ਵਿੱਚ ਕਿੱਦਾਂ ਪਰੋ ਕੇ ਰੱਖਣਾ। ਇਹਦੇ ਕਾਰਨ ਜਗਮੀਤ ਬਰਾੜ ਦਾ ਮਾਮਲਾ ਹੈ।
ਜਗਮੀਤ ਬਰਾੜ ਨੇ ਕੀ ਕਹਿ ਦਿੱਤਾ ਸੀ? ਜਗਮੀਤ ਬਰਾੜ ਨੇ ਤਾਂ ਇਹੀ ਕਿਹਾ ਨਾ, ਜਿਹੜੀਆਂ ਅਸੀਂ ਰੋਜ਼ ਗੱਲਾਂ ਕਰਦੇ ਹਾਂ ਜੀ, ਵੀ ਜਿਹੜੀ ਸਾਡੀ ਕੌਮੀ ਲੀਡਰਸ਼ਿਪ ਹੈ ਉਹਨੂੰ ਹੁਣ ਸਾਰੇ ਦੇਸ਼ ਵਿੱਚ ਜਾਣਾ ਚਾਹੀਦਾ ਹੈ, ਲੋਕਾਂ ਦੇ ਕੋਲ ਜਾ ਕੇ ਆਪਣੀ ਗੱਲ ਰੱਖਣੀ ਚਾਹੀਦੀ ਹੈ। ਤੇ ਇੱਕ ਗੱਲ ਵਾਧੂ ਉਹਨੇ ਇਹ ਕਿਹਾ ਸੀ ਕਿ ਕਾਂਗਰਸ ਪਾਰਟੀ ਦੀ ਜਿਹੜੀ ਨੈਸ਼ਨਲ ਪ੍ਰੈਜ਼ੀਡੈਂਟ ਹੈ ਬੀਬੀ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਨੂੰ ਆਪਣੇ ਅਹੁਦੇ ਛੱਡ ਕੇ ਹਿੰਦੁਸਤਾਨ ਦੇ ਲੋਕਾਂ ਦੇ ਕੋਲ ਜਾਣਾ ਚਾਹੀਦਾ। ਇਹ 'ਚ ਕੋਈ ਮਾੜੀ ਗੱਲ ਨਹੀਂ ਕਹੀ ਉਹਨਾਂ ਨੇ, ਜੀ, ਪਰ ਉਹਦੇ 'ਚ ਨੋਟਿਸ ਲੈ ਲਿਆ ਗਿਆ, ਕਿਹਾ ਗਿਆ ਕਿ ਇਹ ਤਾਂ ਅਨੁਸ਼ਾਸਨ ਸਾਡਾ ਭੰਗ ਕਰ ਦਿੱਤਾ ਜੀ। ਉਸ ਤੋਂ ਬਾਅਦ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ। ਤੇ ਫਿਰ ਉਹਦੇ ਬਾਵਜੂਦ ਜਗਮੀਤ ਬਰਾੜ ਨੇ ਕਿਹਾ ਕਿ ਉਹ ਦਸੰਬਰ ਤੱਕ ਵੇਟ ਕਰਨਗੇ, ਜੇ ਦਸੰਬਰ ਤੱਕ ਮੇਰੀ ਵਾਪਸੀ ਹੋ ਜਾਏ ਕਾਂਗਰਸ ਦੇ ਵਿੱਚ ਠੀਕ ਹੈ, ਨਹੀਂ ਤਾਂ ਫਿਰ ਮੈਂ ਆਪਣੀ ਰਣਨੀਤੀ ਬਣਾਵਾਂਗਾ। ਜੀ, ਇਹਦੇ ਵਿੱਚ ਵੀ ਉਹ ਦਿੱਲੀ ਜਾ ਕੇ ਸੋਨੀਆ ਗਾਂਧੀ ਦੇ ਘਰ ਜਾ ਕੇ ਉਹਨਾਂ ਨੂੰ ਮਿਲ ਵੀ ਆਏ, ਪਰ ਉਹਨਾਂ ਨੇ ਕਿਸੇ ਕਿਸਮ ਦੀ ਵੀ ਇਹਦੇ ਤੇ ਹਿਲਜੁਲ ਨਹੀਂ ਦਿਖਾਈ, ਨਾ ਕੋਈ ਵਾਅਦਾ ਕੀਤਾ, ਨਾ ਕੋਈ ਕਿਹਾ ਵੀ ਭਾਈ ਤੂੰ ਰੁਕ ਜਾ, ਤੇਰਾ ਮਸਲਾ ਹੱਲ ਕਰਦੇ ਆ। ਐਡਾ ਕੋਈ ਮਤਲਬ ਬਹੁਤ ਸਾਰੀ ਲੀਡਰਸ਼ਿਪ ਦੇ ਵਿੱਚ ਇੱਦਾਂ ਦੇ ਲੋਕ ਬੈਠੇ ਆ ਕਾਂਗਰਸੀ ਲੀਡਰਸ਼ਿਪ ਦੇ ਵਿੱਚ, ਜਿਹਨਾਂ ਨੂੰ ਤੁਸੀਂ ਕਹਿ ਸਕਦੇ ਹੋ ਵੀ ਇਹਨਾਂ ਨੇ ਮੌਕੇ ਤੇ ਛੁਰਾ ਮਾਰਿਆ ਪਾਰਟੀ ਦੀ ਪਿੱਠ 'ਚ, ਉਹ ਕਾਂਗਰਸੀ ਪਾਰਟੀ 'ਚ ਹੈ। ਜੀ, ਜੀ, ਜਗਮੀਤ ਬਰਾੜ ਜੇ ਕਾਂਗਰਸੀ ਬੇਹਤਰੀ ਲਈ ਕੁਝ ਸੁਝਾਅ ਦਿੰਦਾ ਤੇ ਇਸ ਕਰਕੇ ਉਹ ਕਾਂਗਰਸ ਤੋਂ ਬਾਹਰ ਹੈ। ਵੀ ਉਹਨੇ ਸੋਨੀਆ ਗਾਂਧੀ ਦੇ ਖਿਲਾਫ ਕਿਉਂ ਬੋਲਤਾ, ਜਦਕਿ ਖਿਲਾਫ ਨਹੀਂ ਸੀ ਬੋਲਿਆ, ਉਹਨੇ ਪਾਰਟੀ ਦੇ ਭਲੇ ਦੀ ਗੱਲ ਕੀਤੀ ਸੀ। ਹੁਣ ਜਦੋਂ ਉਹਦਾ ਬਾਹਰ ਉਹਦਾ ਕਿਸੇ ਕਿਸਮ ਦੀ ਜਿਹੜੀ ਪੇਸ਼ ਨਹੀਂ ਚੱਲੀ, ਅਲਟੀਮੇਟਲੀ ਉਹਨੇ ਜਾਣਾ ਤਾਂ ਹੈ ਨਾ, ਆਪਣਾ 35-36 ਸਾਲ ਕਾਂਗਰਸ ਉਹਨੇ ਲਾਏ ਹੈ, ਇੱਕ ਰਾਜਨੀਤੀਵਾਨ ਹੈ ਉਹ, ਤੇ ਉਹਨੇ ਰਾਜਨੀਤੀ ਉਹਦਾ ਕਹਿ ਲਓ ਕਿਸਮ ਦਾ ਕਿੱਤਾ ਹੈ, ਪ੍ਰੋਫੈਸ਼ਨ ਹੈ, ਉਹ ਛੱਡ ਕੇ ਕਿੱਥੇ ਜਾਵੇ? ਉਹ ਕਿਤੇ ਹੁਣ ਹੱਟੀ ਤਾਂ ਪਾ ਕੇ ਬੈਠ ਨਹੀਂ ਸਕਦਾ। ਜੀ, ਜੀ, ਇਸ ਕਰਕੇ ਭਾਈ ਰਿਜ਼ਾਈਨ ਕਰ ਦਿੱਤਾ, ਹੁਣ ਆਪਣਾ ਨਵਾਂ ਰਸਤਾ ਲੱਭ ਰਿਹਾ। ਜੀ, ਨਵਾਂ ਰਸਤਾ ਕੀ ਹੈ? ਉਹ ਭਾਰਤੀ ਜਨਤਾ ਪਾਰਟੀ ਹੈ। ਔਰ ਜਿਹੜਾ ਅਸਲ ਦਾ ਮਾਮਲਾ ਹੈ, ਅਸਲ ਦੇ ਮਾਮਲੇ ਦੇ ਵਿੱਚ ਇਹ ਆ ਵੀ ਜਿਹੜੀ ਤਾਂ ਪੰਜਾਬ ਦੀ ਜਿਹੜੀ ਲੀਡਰਸ਼ਿਪ ਵੱਡੀ ਹੈ, ਜਿਹੜੀ ਆਪੋ ਵਿੱਚ ਵੀ ਉਲਝੀ ਹੋਈ ਹੈ, ਪ੍ਰਤਾਪ ਸਿੰਘ ਬਾਜਵਾ ਤੇ ਕੈਪਟਨ ਅਮਰਿੰਦਰ ਸਿੰਘ, ਉਹ ਦੋਵੇਂ ਜਿਹੜੇ ਹੈ ਇਸ ਮੁੱਦੇ ਦੇ ਉੱਤੇ ਨੁਕਤਾਚੀਨੀ ਕਰ ਰਹੇ ਆ, ਕਿਉਂਕਿ ਉਸ ਪਾਰਟੀ ਦੇ ਵਿੱਚ ਨੁਕਤਾਚੀਨੀ ਨਹੀਂ ਕਰ ਰਹੀ ਹੈ, ਪਰ ਉਹ ਦੋਵੇਂ ਨੁਕਤਾਚੀਨੀ ਇਸ ਲੈਵਲ ਤੇ ਕਰ ਰਹੇ ਕਿ ਪ੍ਰਤਾਪ ਸਿੰਘ ਬਾਜਵਾ ਕਹਿੰਦਾ ਵੀ ਸਾਨੂੰ ਤਾਂ ਕੋਈ ਫਰਕ ਨਹੀਂ ਪੈਂਦਾ, ਜਗਮੀਤ ਬਰਾੜ ਚੱਲ ਜਾਵੇ, ਤੇ ਦੂਜੇ ਪਾਸੇ ਕੈਪਟਨ ਅਮਰਿੰਦਰ ਕਹਿੰਦੇ ਆ ਵੀ ਇਹ ਤਾਂ ਸਹੀ ਮੌਕਾ ਪ੍ਰਸਤ ਬੰਦਾ, ਜੀ, ਜੀ, ਇਹਦਾ ਜਾਣਾ ਤਾਂ ਪਾਰਟੀ ਲਈ ਚੰਗਾ। ਇਹ ਕਹਿ ਰਿਹਾ ਪ੍ਰਤਾਪ ਸਿੰਘ ਬਾਜਵਾ ਤੇ ਨਾਲ ਕੈਪਟਨ ਅਮਰਿੰਦਰ ਸਿੰਘ। ਪਰ ਜਿਹੜਾ ਹੇਠਲਾ ਵਰਗ ਹੈ, ਕਾਂਗਰਸ ਦੇ ਹੇਠਲੇ ਹਲਕੇ ਹੈ, ਪਿੰਡ ਲੈਵਲ ਤੇ, ਬੂਥ ਲੈਵਲ ਤੇ, ਬਲਾਕ ਲੈਵਲ ਤੇ, ਡਿਸਟ੍ਰਿਕਟ ਲੈਵਲ ਤੇ, ਉਹਨਾਂ 'ਚ ਚਿੰਤਾ ਇਸ ਗੱਲ ਦੀ ਹੈ ਵੀ ਜਿਹੜੇ ਕਾਂਗਰਸ ਦੇ ਬਹੁਤ ਵੱਡੇ ਜਿਹੜੇ ਪਿੰਡਾਂ ਤੱਕ ਜਿਹੜੇ ਫੈਲੇ ਹੋਏ ਨੈਟਵਰਕ ਦੇ ਵਿੱਚੋਂ ਕੁਝ ਲੋਕ ਹੈ, ਉਹ ਕਿਸੇ ਵੇਲੇ ਵੀ ਹੁਣ ਪਾਰਟੀ ਤੋਂ ਜਾ ਸਕਦੇ ਆ। ਜੀ, ਜੀ, ਯਾਨੀ ਕਾਂਗਰਸ ਦੇ ਹੇਠਲੇ ਵਰਕਰਾਂ 'ਚ ਨਿਰਾਸ਼ਾ, ਤੇ ਕਿਉਂਕਿ ਉਹਨਾਂ ਨੂੰ ਆਪਣਾ ਕੈਰੀਅਰ ਨਹੀਂ ਦਿਖਾਈ ਦੇ ਰਿਹਾ, ਫਿਊਚਰ ਨਹੀਂ ਦਿਖਾਈ ਦੇ ਰਿਹਾ, ਉਹ ਕਾਂਗਰਸ ਨੂੰ ਛੱਡ ਕੇ ਜਿਹੜੇ ਹੈ ਉਹ ਬੀਜੇਪੀ ਦਾ ਜਿਹੜਾ ਪੱਲਾ ਫੜ ਸਕਦੇ ਆ। ਬੀਜੇਪੀ ਵੀ ਇਸੇ ਮਾਰ ਤੇ ਹੈ। ਬੀਜੇਪੀ ਜੋ ਹਰਿਆਣੇ 'ਚ ਉਹਨੇ ਕੀਤਾ, ਕਾਂਗਰਸ ਨੂੰ ਤੋੜ ਕੇ ਆਪਣੇ ਨਾਲ ਰਲਾ ਕੇ ਤੇ ਉੱਥੇ ਇੱਕ ਇਤਿਹਾਸ ਬਣਾਇਆ। ਇਹਦੇ ਪੰਜਾਬ ਦੇ ਵਿੱਚ ਬੀਜੇਪੀ ਚਾਹੁੰਦੀ ਹੈ ਕਿ ਸਿੱਖ ਫੇਸ ਖਾਸ ਤੌਰ ਦੇ ਉੱਤੇ ਉਹਨਾਂ ਨੂੰ ਤੋੜਿਆ ਜਾਵੇ, ਕਾਂਗਰਸ ਤੋਂ ਤੋੜ ਕੇ ਆਪਣੇ ਨਾਲ ਲਿਆਂਦਾ ਜਾਏ, ਤੇ ਫਿਰ ਅਸੀਂ ਅਕਾਲੀਆਂ ਤੋਂ ਵੱਖ ਹੋ ਕੇ ਇਕੱਲੇ ਤੌਰ ਤੇ ਚੋਣ ਲੜ ਕੇ ਪੰਜਾਬ ਦੀ ਹੁਕੂਮਤ ਇਕੱਲੇ ਸਾਂਭੀਏ। ਇਹ ਬੀਜੇਪੀ ਦਾ ਸੁਪਨਾ ਹੈ, ਇਹ ਬੀਜੇਪੀ ਦੀ ਰਣਨੀਤੀ ਹੈ। ਇਸੇ ਰਣਨੀਤੀ ਦੇ ਤਹਿਤ ਕਾਂਗਰਸ ਦੇ ਵੀ ਤੇ ਬਾਕੀ ਜਿਹੜੀਆਂ ਪਾਰਟੀਆਂ ਉਹਨਾਂ ਦੀ ਉਹ ਲੀਡਰ ਜਿਹੜੇ ਘੱਟੋ ਘੱਟ ਸਿੱਖ ਫੇਸ ਦੇ ਤੌਰ ਦੇ ਉੱਤੇ ਪਾਪੂਲਰ ਹੋਣ ਪੰਜਾਬ ਦੇ ਵਿੱਚ, ਜਿਹੜੇ ਲੋਕਾਂ ਨੂੰ ਅਪੀਲ ਕਰਦੇ ਹੋਣ, ਜਿੱਦਾਂ ਜਗਮੀਤ ਬਰਾੜ ਹੈ, ਉਹਨਾਂ ਨੂੰ ਆਪਣੇ ਨੇੜੇ ਲਾਉਣਾ ਚਾਹੁੰਦੀ ਹੈ ਬੀਜੇਪੀ। ਤੇ ਇਹ ਖਤਰਾ ਹੈ ਕਾਂਗਰਸ ਪਾਰਟੀ 'ਚ ਸਭ ਤੋਂ ਜ਼ਿਆਦਾ ਹੈ ਕਿ ਉਹਦੇ ਲੋਕ ਥੱਲਿਓਂ ਹੁਣ ਛੱਡ ਕੇ ਪਾਰਟੀ ਨੂੰ ਜਾ ਸਕਦੇ। ਇਹ ਗੱਲ ਕਈ ਵੀ ਜਾ ਕੇ ਕੈਪਟਨ ਜਿਹੜੇ ਬੇਲੀ ਹੈ ਨਾ, ਕੈਪਟਨ ਅਮਰਿੰਦਰ ਦੇ ਜਿਹੜੇ ਹਮਾਇਤੀ ਹੈ, ਉਹਨਾਂ ਨੇ ਜਾ ਕੇ ਦਿੱਲੀ ਵਾਲਿਆਂ ਨੂੰ ਇਹ ਗੱਲ ਕਹੀ ਸੀ ਕਿ ਪ੍ਰਤਾਪ ਸਿੰਘ ਬਾਜਵਾ ਬਦਲ ਦਿਓ, ਉਹਦੀ ਥਾਂ ਤੇ ਕੈਪਟਨ ਅਮਰਿੰਦਰ ਨੂੰ ਜਾਂ ਕੈਪਟਨ ਅਮਰਿੰਦਰ ਦੇ ਕਿਸੇ ਬੰਦੇ ਨੂੰ ਪ੍ਰਧਾਨ ਲਾ ਲਓ, ਤੇ ਪੰਜਾਬ ਕਾਂਗਰਸ ਦੀ ਬਹੁਤੀ ਲੀਡਰਸ਼ਿਪ ਜਿਹੜੀ ਹੈ ਉਹ ਚੱਲ ਜਾਏਗੀ ਉਧਰ ਬੀਜੇਪੀ ਵੱਲ ਨੂੰ। ਇਹ ਡਰ ਪਹਿਲਾਂ ਦੱਸਿਆ ਜਾ ਚੁੱਕਾ ਕੇਂਦਰ ਨੂੰ, ਪਰ ਕੇਂਦਰ ਇੱਥੇ ਕੁਛ ਕਰਨ ਨੂੰ ਤਿਆਰ ਨਹੀਂ। ਤੇ ਜਗਮੀਤ ਬਰਾੜ ਦੇ ਅਸਤੀਫੇ ਤੋਂ ਬਾਅਦ ਕਾਂਗਰਸ ਦੇ ਹੇਠਲੇ ਹਲਕਿਆਂ ਦੇ ਵਿੱਚ ਇਸ ਤਰ੍ਹਾਂ ਦੀ ਭਾਵਨਾ ਪਾਈ ਜਾ ਰਹੀ ਹੈ ਵੀ ਜੇ ਕਾਂਗਰਸ 'ਚ ਉਹਨਾਂ ਦਾ ਭਵਿੱਖ ਸੁਰੱਖਿਅਤ ਨਹੀਂ ਤਾਂ ਫਿਰ ਕਾਂਗਰਸ ਨੂੰ ਸਤਿ ਸ਼੍ਰੀ ਅਕਾਲ ਕਹੋ ਤੇ ਬੀਜੇਪੀ ਦਾ ਪੱਲਾ ਫੜੋ। ਇਹ ਇਸ ਵੇਲੇ ਡਰ ਬਣਿਆ ਹੋਇਆ ਹੈ ਕਾਂਗਰਸ ਪਾਰਟੀ ਦੇ ਅੰਦਰ। ਜੀ, 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 ਬਿਲਕੁਲ। ਜਿੱਦਾਂ ਤੁਸੀਂ ਦੱਸਿਆ ਵੀ ਉਹ ਉੱਥੇ ਹਾਈ ਕਮਾਂਡ ਦਿੱਲੀ 'ਚ ਵੀ ਜਾ ਕੇ ਆਏ, ਪਰ ਦਿੱਲੀ ਦੇ ਵਿੱਚ ਸ਼ਾਇਦ ਇਹੀ ਚਿੰਤਾ ਹੈ ਵੀ ਰਾਹੁਲ ਗਾਂਧੀ ਨੂੰ ਅੱਗੇ ਕਿੱਦਾਂ ਲਿਆਉਣਾ ਹੈ। ਉਹਨਾਂ ਨੂੰ ਇਸ ਟਾਈਮ ਕਾਂਗਰਸ ਦੀ ਕਿਸੇ ਪਾਸੇ ਵੀ ਕੋਈ ਫਿਕਰ ਨਜ਼ਰ ਨਹੀਂ ਆ ਰਹੀ, ਚਾਰੇ ਪਾਸੇ ਖਿਲਰੀ ਪਈ ਆ। ਅਤੇ ਆਪਾਂ ਜਦੋਂ ਹੁਣ ਗੱਲ ਕਰੀਏ ਵੀ ਜਦੋਂ ਜਗਮੀਤ ਬਰਾੜ ਬੀਜੇਪੀ ਦੇ ਵਿੱਚ ਆ ਜਾਣਗੇ ਤਾਂ ਉਹ ਅਕਾਲੀਆਂ ਦੇ ਸਭ ਤੋਂ ਕੱਟੜ ਇੱਕ ਹਿਸਾਬ ਦੇ ਨਾਲ ਵਿਰੋਧੀ ਜਿਹੜੇ ਰਹੇ ਆ, ਕ੍ਰਿਟਿਕਲ ਰਹੇ ਆ। ਇੱਕ ਪਾਸੇ ਅਕਾਲੀ ਭਾਜਪਾ ਦਾ ਜਿਹੜਾ ਰਿਸ਼ਤਾ ਆ, ਇਸ ਰਿਸ਼ਤੇ ਦੇ ਉੱਤੇ ਕਿਸ ਤਰੀਕੇ ਦਾ ਜਿਹੜਾ ਅਸਰ ਆ ਉਹ ਆਪਾਂ ਦੇਖ ਸਕਾਂਗੇ। ਦੇਖੋ, ਦੋ ਤਰ੍ਹਾਂ ਦੀ ਗੱਲਾਂ ਇਹਦੇ 'ਚ।
ਇੱਕ ਤਾਂ ਰਿਸ਼ਤੇ ਦੀ ਗੱਲ ਵੀ ਅਸੀਂ ਕਰਦੇ ਹਾਂ। ਅਕਾਲੀ ਦਲ ਤੇ ਬੀਜੇਪੀ ਦਾ ਰਿਸ਼ਤਾ ਜਿਹੜਾ ਇਸ ਵੇਲੇ ਬਹੁਤ ਜ਼ਿਆਦਾ ਕੁੜੱਤਣ ਦੀ ਸਥਿਤੀ ਦੇ ਵਿੱਚ ਹੈ ਜੀ। ਉਹ ਇਹ ਹੈ ਵੀ ਜਗਮੀਤ ਬਰਾੜ ਜਿਹੜੇ ਹੈ ਵਾਹਦ ਇੱਕੋ ਇੱਕ ਰਾਜਨੀਤੀਵਾਨ ਹੈ ਜਿਨ੍ਹਾਂ ਨੇ ਖਾਸ ਤੌਰ ਤੇ ਮਾਲਵੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਜਾਂ ਕਹਿ ਲਓ ਬਾਦਲ ਪਰਿਵਾਰ ਦੇ ਖਿਲਾਫ ਕਾਂਗਰਸ ਪਾਰਟੀ ਦੇ ਪਲੇਟਫਾਰਮ ਤੇ ਬਹੁਤ ਜ਼ਬਰਦਸਤ ਲੜਾਈ ਦਿੱਤੀ ਹੈ ਜੀ। ਵਾਹਦ ਇੱਕੋ ਇੱਕ ਲੀਡਰ ਹੈ ਜਗਮੀਤ ਬਰਾੜ, ਜਿਨ੍ਹਾਂ ਤੋਂ ਸੁਖਬੀਰ ਬਾਦਲ ਹਾਰੇ। ਸੁਖਬੀਰ ਬਾਦਲ ਇੱਕੋ ਵਾਰੀ ਹਾਰੇ ਹੈ ਫਰੀਦਕੋਟ ਦੀ ਲੋਕ ਸਭਾ ਸੀਟ ਤੋਂ, ਜਗਮੀਤ ਬਰਾੜ ਤੋਂ ਹਾਰੇ। ਉਸ ਤੋਂ ਬਾਅਦ ਜਗਮੀਤ ਬਰਾੜ ਜਿਹੜੇ ਹੈ ਉਹਨਾਂ ਦੀ ਰਾਜਨੀਤਿਕ ਜਿਹੜਾ ਜੀਵਨ ਉਹਦੇ ਵਿੱਚ ਉਤਰਾਅ ਚੜਾਅ ਬਣਿਆ ਹੈ। ਕਾਂਗਰਸ ਪਾਰਟੀ ਦੇ ਵਿੱਚ ਰਹਿੰਦੇ ਸਟੇਬਲ ਨਹੀਂ ਕਦੇ ਵੀ ਹੋਏ। ਉਹ ਤੁਹਾਨੂੰ ਯਾਦ ਹੋਣਾ ਇੱਕ ਵਾਰੀ ਤਾਂ ਉਹ ਤਿਵਾੜੀ ਕਾਂਗਰਸ ਸੀ। ਸੋ ਮੇਰਾ ਦਾਵਾ ਡੋਲ ਜਿਹੜਾ ਰਾਜਨੀਤੀ ਦਾ ਜੀਵਨ ਰਿਹਾ ਹੈ ਜਗਮੀਤ ਬਰਾੜ ਦਾ। ਪਰ ਜਿਹੜੇ ਅਸਲ ਦੀ ਗੱਲ ਜਦੋਂ ਆਪਾਂ ਕਰਦੇ ਹਾਂ ਜਗਮੀਤ ਬਰਾੜ ਬਾਰੇ ਆਪਾਂ ਫਿਰ ਵੱਖਰੀ ਗੱਲ ਵੀ ਕਿਤੇ ਕਰ ਲਾਂਗੇ ਜੀ। ਪਰ ਜਿਹੜਾ ਉਹਨਾਂ ਦੇ ਕਾਂਗਰਸ ਨੂੰ ਛੱਡ ਕੇ ਜੇ ਕੱਲ੍ਹ ਨੂੰ ਬੀਜੇਪੀ ਜਾਂਦੇ ਜਿਹਦੀ ਬਹੁਤੀ ਸੰਭਾਵਨਾ ਹੈ ਤਾਂ ਉਹਦਾ ਅਸਰ ਅਕਾਲੀ ਬੀਜੇਪੀ ਗੱਠਜੋੜ ਤੇ ਇਸ ਕਰਕੇ ਪੈਣਾ ਬਹੁਤ ਜ਼ਿਆਦਾ ਹੈ ਕਿਉਂਕਿ ਬਾਦਲ ਪਰਿਵਾਰ ਵੀ ਤੇ ਸ਼੍ਰੋਮਣੀ ਅਕਾਲੀ ਦਲ ਵੀ ਇਹ ਨਹੀਂ ਕਦੇ ਵੀ ਬਰਦਾਸ਼ਤ ਕਰੇਗਾ ਕਿ ਜਗਮੀਤ ਬਰਾੜ ਵਰਗਾ ਬੰਦਾ ਉਹਨਾਂ ਦੀ ਆਪਣੀ ਭਾਈਵਾਲ ਪਾਰਟੀ ਦੇ ਵਿੱਚ ਆ ਕੇ ਉਹਨਾਂ ਦੇ ਖਿਲਾਫ ਤਿੱਖੇ ਰੂਪ ਦੇ ਵਿੱਚ ਜਿਹੜਾ ਆ ਉਹ ਬੋਲੇ। ਹੁਣ ਇਹ ਲਾਜ਼ਮੀ ਹੈ ਕਿ ਜੇ ਜਗਮੀਤ ਬਰਾੜ ਕੱਲ੍ਹ ਨੂੰ ਜੁਆਇਨ ਕਰਦੇ ਹੈ ਬੀਜੇਪੀ ਦੀ ਸੰਭਾਵਨਾ ਜਿੱਦਾਂ ਰੱਖਿਆ ਜੀ ਤੇ ਫਿਰ ਲਾਜ਼ਮੀ ਤੌਰ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਦੇ ਰਿਸ਼ਤੇ ਜਿਹੜੇ ਆ ਹੋਰ ਵਿਗੜਨਗੇ। ਹੁਣ ਇਹ ਬੀਜੇਪੀ ਦੀ ਆਪਣੀ ਰਾਜਨੀਤੀ ਆ ਜਾਂ ਆਪਣੀ ਦਾਪੇਚਕ ਨੀਤੀ ਹੈ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਮੁਕਾਬਲੇ ਹੀ ਇਸ ਤਰ੍ਹਾਂ ਦੇ ਚਿਹਰੇ ਜਿਹੜੇ ਆ ਉਹਨਾਂ ਨੂੰ ਲੈ ਕੇ ਆ ਰਹੀ ਆਪਣੀ ਪਾਰਟੀ ਦੇ ਵਿੱਚ, ਜਿਹੜੇ ਚਿਹਰੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦਾ ਮੁਕਾਬਲਾ ਕਰ ਸਕਣ। ਇੱਕ ਤਾਂ ਨਵਜੋਤ ਸਿੰਘ ਸਿੱਧੂ ਤਾਂ ਹੈ ਹੀ ਉਹਨਾਂ ਦੀ ਆਪਣੀ ਪਾਰਟੀ 'ਚ, ਪਰ ਕਿਉਂਕਿ ਜਗਮੀਤ ਬਰਾੜ ਵੀ ਬਹੁਤ ਐਨਰਜੈਟਿਕ ਲੀਡਰ ਰਹੇ ਹੈ, ਬੁਲਾਣੇ ਬੜੇ ਜ਼ਬਰਦਸਤ ਹੈ। ਇਸ ਕਰਕੇ ਜਗਮੀਤ ਬਰਾੜ ਦਾ ਬੀਜੇਪੀ 'ਚ ਹੋਣਾ ਘੱਟੋ ਘੱਟ ਅਕਾਲੀ ਦਲ ਨੂੰ ਰਾਸ ਨਹੀਂ ਆਏਗਾ। ਸੋ ਅਕਾਲੀ ਦਲ ਦਾ ਤੇ ਭਾਰਤੀ ਜਨਤਾ ਪਾਰਟੀ ਦਾ ਰਿਸ਼ਤਾ ਜਿਹੜਾ ਟੁੱਟੂ ਜਿਹੜਾ ਇਸ ਵੇਲੇ ਵੀ ਕਰ ਰਿਹਾ ਉਹ ਪੂਰੀ ਤਰ੍ਹਾਂ ਟੁੱਟਣ ਦੇ ਕਿਨਾਰੇ ਪਹੁੰਚ ਜਾਏਗਾ ਜਿਸ ਦਿਨ ਜਗਮੀਤ ਬਰਾੜ ਬੀਜੇਪੀ ਨੂੰ ਜੁਆਇਨ ਕਰਨਗੇ। ਜੀ 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 ਜੀ। ਤੇ ਅਗਲੀ ਆਪਾਂ ਜੇ ਹੁਣ ਗੱਲ ਕਰੀਏ ਅਕਾਲੀ ਦਲ ਦੀ ਨੂੰ ਲੈ ਕੇ, ਅਕਾਲੀ ਦਲ ਦੀ ਜਿਹੜੀ ਧਰਨਿਆਂ ਦੀ ਰਾਜਨੀਤੀ ਉਸ ਨੂੰ ਲੈ ਕੇ, ਤੇ ਹੁਣ ਇਹ ਆਪ ਜਿਹੜੇ ਧਰਨੇ ਆ BSF ਦੇ ਖਿਲਾਫ ਜਿਹੜੇ ਉਹ ਦੇਣ ਗਏ ਹੋਏ ਆ, ਧਰਨਿਆਂ ਡਰੱਗ ਦੇ ਖਿਲਾਫ ਜਿਹੜਾ ਉਹ ਧਰਨਾ ਦੇਣ ਗਏ ਆ। ਅਤੇ ਇੱਕ ਗੱਲ ਜ਼ਰੂਰ ਯਾਦ ਆਉਂਦੀ ਆ ਇਹਨਾਂ ਦੀ, ਜਦੋਂ ਅਰਵਿੰਦ ਕੇਜਰੀਵਾਲ ਦਿੱਲੀ ਦੇ ਵਿੱਚ ਧਰਨੇ ਦੇ ਰਹੇ ਸੀਗੇ ਸਰਕਾਰ ਦੇ ਵਿੱਚ ਹੁੰਦੇ ਹੋਏ, ਤਾਂ ਬਾਦਲ ਹੁਣੀ ਇਹ ਚੁਸਕੀਆਂ ਲੈ ਰਹੇ ਸੀਗੇ ਵੀ ਆਪਣੀ ਸਰਕਾਰ ਆ ਤੇ ਆਪ ਹੀ ਧਰਨੇ ਦੇਈ ਜਾਂਦੇ ਆ। ਅੱਜ ਸ਼ਾਇਦ ਉਹਨਾਂ ਨੂੰ ਉਹ ਗੱਲ ਚੇਤਾ ਭੁੱਲ ਗਈ ਤੇ ਅੱਜ ਆਪ ਆਪਣੀ ਸਰਕਾਰ ਜਿਹੜੀ ਕਿ ਇਹਨਾਂ ਦੀ ਸੈਂਟਰ ਦੇ ਵਿੱਚ ਜਿਹੜੀ ਇਹਨਾਂ ਦੀ ਆਪਣੀ ਭਾਈਵਾਲ ਸਰਕਾਰ ਆ ਉਸ ਦੇ ਖਿਲਾਫ ਹੀ ਕਿਤੇ ਨਾ ਕਿਤੇ ਧਰਨੇ ਦੇਣ ਚਲੇ ਗਏ। ਦੇਖੋ, ਧਰਨਾ ਲਾਉਣਾ ਜਾਂ ਮੁਜ਼ਾਹਰਾ ਕਰਨਾ ਸਾਰਿਆਂ ਦਾ ਆਪੋ ਆਪਣਾ ਸੰਵਿਧਾਨਕ ਹੱਕ ਹੈ। ਜਦੋਂ ਅਰਵਿੰਦ ਕੇਜਰੀਵਾਲ ਦੀ ਆਪਦੀ ਸਰਕਾਰ ਸੀ ਤੇ ਆਪ ਹੀ ਧਰਨੇ ਤੇ ਬੈਠ ਕੇ ਅਸੀਂ ਜਾ ਕੇ, ਤਾਂ ਗੱਲ ਤੁਹਾਡੀ ਦਰੁਸਤ ਹੈ ਕਿ ਸਰ ਪ੍ਰਕਾਸ਼ ਸਿੰਘ ਬਾਦਲ ਨੇ ਸਭ ਤੋਂ ਪਹਿਲਾਂ ਟਿੱਪਣੀ ਕੀਤੀ ਸੀ ਕਿ ਆਪ ਦੀ ਉਹ ਸਰਕਾਰ ਹੈ, ਆਪ ਹੀ ਧਰਨੇ ਨਾਲ ਸਰਕਾਰ ਧਰਨੇ ਤੇ ਕਿਵੇਂ ਜਾ ਸਕਦੀ ਹੈ ਜੀ। ਤੇ ਹੁਣ ਖੁਦ ਸਰ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਬਾਦਲ ਦੀ ਅਗਵਾਈ ਦੇ ਵਿੱਚ ਧਰਨੇ ਲੱਗ ਰਹੇ ਨੇ ਬਾਰਡਰ ਦੇ ਉੱਤੇ। ਜਿਹੜੀ ਧਰਨੇ ਦੀ ਰਾਜਨੀਤੀ ਅਸਲ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੇ ਬਿਨਾਂ ਸਲਾਹ ਕੀਤਾ ਇਹ ਐਲਾਨ ਕਰ ਦਿੱਤਾ ਕਿ ਅਸੀਂ BSF ਦੇ ਖਿਲਾਫ ਧਰਨੇ ਲਾਵਾਂਗੇ ਕਿਉਂਕਿ ਉੱਧਰੋਂ ਜੀ ਡਰੱਗ ਆਉਂਦਾ ਤੇ BSF ਜਿਹੜੀ ਹੈ ਉਹ ਕਟਾਈ ਕਰਦੀ ਹੈ ਜੀ। ਉਹਦੇ ਵੱਡੇ ਬਾਦਲ ਸਾਹਿਬ ਨੂੰ ਪਤਾ ਲੱਗਾ, ਉਹ ਤਾਂ ਕਿਤੇ ਸੰਗਤ ਦਰਸ਼ਨ ਕਰਦੇ ਸੀ ਮੋਗੇ ਏਰੀਏ ਦੇ ਵਿੱਚ ਵੀ ਸੁਖਬੀਰ ਬਾਦਲ ਨੇ ਤਾਂ BSF ਦੇ ਖਿਲਾਫ ਧਰਨਾ ਦਾ ਐਲਾਨ ਕਰਤਾ। ਉਹਦੇ ਦਬਾਅ ਪਿਆ। ਖੁਦ ਸੁਖਦੇਵ ਸਿੰਘ ਢੀਂਡਸੇ ਨੇ ਕਿਹਾ ਕਿ ਇਹ ਤਾਂ ਗੱਲ ਬਹੁਤ ਵਿਗੜ ਜਾਣੀ ਹੈ, ਸਾਡੇ ਤੇ ਤਾਂ ਦੇਸ਼ ਧਰੋਹ ਦਾ ਕੇਸ ਵੀ ਦਰਜ ਹੋ ਸਕਦਾ। ਤੇ ਇਹ ਗੱਲ ਕਹੀ ਵੀ ਕਾਂਗਰਸ ਨੇ ਵੀ ਇਹਨਾਂ ਦੇ ਦੇਸ਼ ਧਰੋਹ ਦਾ ਕੇਸ ਦਰਜ ਕਰੋ ਜੀ। ਤੇ ਇਹ ਤਾਂ ਆਪਣੀ ਜਿਹੜੀਆਂ ਫੋਰਸਿਸ ਹੈਗੀਆਂ ਉਹਨਾਂ ਦੇ ਖਿਲਾਫ ਧਰਨੇ ਲਾਉਣ ਲੱਗ ਪਏ। ਬਾਅਦ ਚ ਬਾਦਲ ਸਾਹਿਬ ਨੇ ਵੱਡੇ ਬਾਦਲ ਸਾਹਿਬ ਨੇ ਗਲਤੀ ਸੁਧਾਰੀ ਇਹ ਕਹਿ ਕੇ ਕਿ BSF ਦੇ ਖਿਲਾਫ ਧਰਨਾ ਸੀ। ਇਹ ਧਰਨਾ ਤਾਂ ਭਾਈ ਜਿਹੜਾ ਅਸਲ ਵਿੱਚ BSF ਨੂੰ ਬੂਸਟ ਕਰਨ ਵਾਸਤੇ ਹੈ, ਉਹਨਾਂ ਦੀ ਪਿੱਠ ਤੇ ਖਲੋਣ ਵਾਸਤੇ ਹੈ ਕਿ ਤੁਸੀਂ ਤਕੜੇ ਹੋਵੋ, ਹੋਰ ਬਿਹਤਰ ਕੰਮ ਕਰੋ। ਬਾਅਦ ਵਿੱਚ ਕਿਹਾ ਜੀ ਜਨ ਜਾਗਰਤੀ ਮੁਹਿੰਮ ਹੈ। ਬਾਅਦ ਵਿੱਚ ਇਹ ਵੀ ਹੈ ਜਿਸ ਦਿਨ ਧਰਨਾ ਲੱਗਾ ਇਹ ਤਾਂ ਜੀ ਪਾਕਿਸਤਾਨ ਤੇ ਅਫਗਾਨਿਸਤਾਨ ਦੇ ਖਿਲਾਫ ਧਰਨਾ ਹੈ। ਇਹ ਜਿਹੜੇ ਲੌਜਿਕ ਲਗਾਤਾਰ ਬਦਲ ਨਿਕਲ
ਬਦਲਦੇ ਇਸੇ ਕਰਕੇ ਤੇ ਤੁਸੀਂ ਕੋਈ ਸਟੈਪ ਗਲਤ ਚੁੱਕ ਲੈਂਦੇ ਹੋ। ਜਿੱਦਾਂ ਕਿਹਾ ਜਾਂਦਾ ਸਿਆਣੇ ਕਹਿੰਦੇ ਆ ਇੱਕ ਝੂਠ ਜਿਹੜਾ ਜਦੋਂ ਤੁਸੀਂ ਬੋਲਦੇ ਝੂਠ ਨੂੰ ਬਚਾਉਣ ਵਾਸਤੇ ਤੁਹਾਨੂੰ 100 ਝੂਠ ਹੋਰ ਬੋਲਣੇ ਪੈਂਦੇ ਆ। ਜੀ ਜੀ ਜੀ। ਸੋ ਇੱਕ ਗਲਤ ਸਟੈਪ ਜਿਹੜਾ ਚੁੱਕਿਆ ਉਸ ਸਟੈਪ ਨੂੰ ਸਹੀ ਸਾਬਿਤ ਕਰਨ ਵਾਸਤੇ ਕਈ ਹੋਰ ਗਲਤ ਸਟੈਪ ਚੁੱਕੇ ਗਏ। ਜਿਹੜਾ ਸਿੱਟਾ ਇਹ ਨਿਕਲਿਆ ਵੀ ਹੁਣ ਧਰਨੇ ਤਾਂ ਲਾਤਾ, ਧਰਨਾ ਲਾਤਾ, ਲੋਕ ਮਜ਼ਾਕ ਕਰਨ ਲੱਗ ਪਏ ਵੀ ਆਪ ਦੀ ਸਰਕਾਰ ਹੈ, ਤੁਹਾਡੀ ਡਿਊਟੀ ਹੈ ਕਿ ਤੁਸੀਂ ਡਰੱਗ ਦੀ ਜਿਹੜੀ ਸਪਲਾਈ ਲਾਈਨ ਹੈ ਕੱਟੋ ਜੀ। ਤੁਸੀਂ ਇਹ ਦੋਸ਼ ਨਹੀਂ ਦੇ ਸਕਦੇ ਲਓ ਜੀ ਉੱਥੇ ਕੇਂਦਰ ਸਰਕਾਰ ਜਿਹੜੀ ਉਹਦੀ ਡਿਊਟੀ ਹੈ ਜੀ ਬਾਰਡਰ ਤੇ, ਚਲੋ ਬਾਈ ਦੇ ਬਾਰਡਰ ਤੇ ਕੇਂਦਰ ਦੀ ਡਿਊਟੀ ਹੈ ਤੇ ਉੱਥੋਂ ਆ ਰਿਹਾ ਬਾਰਡਰ ਤੋਂ ਜੇ ਅੰਦਰ ਆ ਰਿਹਾ ਪੰਜਾਬ ਦੇ ਵਿੱਚ ਮੂਵ ਕਿੱਦਾਂ ਹੋ ਰਿਹਾ ਜੀ, ਪੰਜਾਬ ਦੇ ਅੰਦਰੂਨੀ ਇਲਾਕਿਆਂ ਤੱਕ ਕਿੱਦਾਂ ਪਹੁੰਚ ਰਿਹਾ ਤੇ ਪੰਜਾਬ ਤੋਂ ਹੁੰਦਾ ਹੋਇਆ ਉਹ ਦਿੱਲੀ ਤੋਂ ਬੰਬੇ ਹੁੰਦਾ ਕੈਨੇਡਾ ਅਮਰੀਕਾ ਤੱਕ ਕਿੱਦਾਂ ਪਹੁੰਚ ਜਾਂਦਾ ਜੀ। ਇਹ ਸਾਡੀ ਕੋਈ ਜ਼ਿੰਮੇਵਾਰੀ ਨਹੀਂ, ਇਹ ਜ਼ਿੰਮੇਵਾਰੀ ਤਾਂ ਭੇਜਣਾ ਹੈ। ਇਹੀ ਸਵਾਲ ਉੱਠ ਰਿਹਾ ਹੈ ਕਿ ਪੰਜਾਬ ਦੇ ਜਿਹੜਾ ਸਿੰਥੈਟਿਕ ਡਰੱਗ ਬਣਦਾ ਉਹ ਤਾਂ ਚਲੋ ਹੋ ਗਿਆ, ਜਿਹੜਾ ਡਰੱਗ ਉੱਧਰੋਂ ਆਉਂਦਾ ਤੇ ਦੂਜੀ ਦੋਸ਼ ਲਾਤੇ ਇਹਨਾਂ ਨੇ ਜਿਹੜੀ ਅਫੀਮ ਤੇ ਪੋਸਟ ਤਾਂ ਰਾਜਸਥਾਨ ਤੇ ਮੱਧ ਪ੍ਰਦੇਸ਼ ਤੋਂ ਆਉਂਦੀ ਹੈ ਤੇ ਬੀਜੇਪੀ ਦੀਆਂ ਸਰਕਾਰਾਂ। ਹੁਣ ਇਹ ਸਾਰੇ ਟਕਰਾਅ ਦੇ ਵਿੱਚੋਂ ਚੀਜ਼ਾਂ ਨਿਕਲੀਆਂ। ਅੱਜ ਤੱਕ ਤਾਂ ਬਾਦਲ ਸਾਹਿਬ ਨੂੰ ਪਤਾ ਨਹੀਂ ਸੀ ਵੀ ਜਿਹੜਾ ਰਾਜਸਥਾਨ 'ਚ ਪੋਸਟ ਦੇ ਠੇਕੇ ਆ ਜਾਂ ਅਫੀਮ ਦੇ ਠੇਕੇ ਆ, ਹੁਣ ਅਚਾਨਕ ਹੀ ਕਹਿਣ ਲੱਗ ਪਏ ਕਿਉਂਕਿ ਉੱਥੇ ਬੀਜੇਪੀ ਸਰਕਾਰ ਹੈ। ਸੋ ਮਸਲਾ ਇਹ ਹੈ ਕਿ ਦੋਨੋਂ ਪਾਰਟੀਆਂ ਜਿਹੜੀਆਂ ਬੀਜੇਪੀ ਤੇ ਅਕਾਲੀ ਦਲ ਇੱਕੋ ਵੇਲੇ ਦੇਸ਼ ਦੀ ਸਰਕਾਰ ਦੇ ਵਿੱਚ ਵੀ ਸ਼ਾਮਲ ਹੈ ਤੇ ਪੰਜਾਬ ਦੀ ਸਰਕਾਰ 'ਚ ਵੀ ਸ਼ਾਮਲ ਹੈ ਤੇ ਇੱਕੋ ਵੇਲੇ ਆਪਣੇ ਆਪ ਨੂੰ ਦੋਵੇਂ ਪਾਰਟੀਆਂ ਪਾਕ ਸਾਫ਼ ਸਾਬਿਤ ਕਰਨਾ ਚਾਹੁੰਦੀਆਂ ਤੇ ਦੂਜੇ ਨੂੰ ਦੋਸ਼ੀ ਠਹਿਰਾਉਣਾ ਚਾਹੁੰਦੀਆਂ। ਬੀਜੇਪੀ ਇਹ ਚਾਹੁੰਦੀ ਹੈ ਕਿ ਬੀਜੇਪੀ ਪਾਕ ਸਾਫ਼ ਨਿਕਲੇ, ਇਹ ਕਹਿ ਕੇ ਵੀ ਇਹ ਤਾਂ ਪੰਜਾਬ ਸਰਕਾਰ ਦੀ ਡਿਊਟੀ ਆ, ਪੰਜਾਬ 'ਚ ਡਰੱਗ ਦੇ ਵੱਡੇ ਪੱਧਰ ਤੇ ਜਿਹੜਾ ਫੈਲਿਆ ਹੋਇਆ ਜੀ ਜੀ। ਅਕਾਲੀ ਦਲ ਨੇ ਸਮਝਿਆ ਕਿ ਸਾਰਾ ਦੋਸ਼ ਅਸੀਂ ਆਪਣੇ ਸਿਰ ਤੇ ਕਰੀਏ ਵੀ ਇਹ ਤਾਂ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਹੈ। ਇਸ ਟਕਰਾਅ ਦੇ ਵਿੱਚੋਂ ਧਰਨੇ ਨਿਕਲੇ ਹੈ ਤੇ ਧਰਨੇ ਦੀ ਰਾਜਨੀਤੀ ਨਿਕਲ ਜਿਹੜਾ ਸਵਾਲ ਦਾ ਪੰਜਾਬੀਆਂ ਦਾ ਮਤਲਬ ਧਰਨੇ ਤੁਸੀਂ ਲਾ ਰਹੇ ਹੋ ਪੰਜਾਬ ਦੇ ਵਿੱਚ ਡਰੱਗ ਤਾਂ ਉੱਧਰ ਚੱਲ ਰਹੀ ਹੈ ਜੀ ਜੀ। ਜਦੋਂ ਇਹ ਧਰਨਾ ਲਾ ਰਹੀ ਸੀ ਉਧਰ ਹੀ ਜਲੰਧਰ ਜ਼ਿਲ੍ਹੇ ਦੇ ਵਿੱਚ ਇੱਕ ਸਹਾਰਨਪੁਰ ਪਿੰਡ ਹੈ, ਉੱਥੇ ਇੱਕ ਸਕੂਲ ਦੇ ਵਿੱਚ ਕੋਈ ਨਸ਼ਾ ਨੌਜਵਾਨ ਕਰ ਰਿਹਾ ਸੀ, ਉੱਥੇ 2 ਹੋਮਗਾਰਡ ਵਾਲੇ ਚੱਲ ਗਏ, ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਉਹ ਜਿਹੜਾ ਨਸ਼ੇ ਸੀ ਮੁੰਡਾ ਉਹ ਕਾਰਬਾਈਨ ਜਿਹੜੀ ਗਨ ਹੁੰਦੀ ਹੈ ਉਹ ਵੀ ਖੋਲੀ ਹੋਮਗਾਰਡ ਤੇ ਭੱਜ ਗਿਆ ਲੈ ਕੇ ਜੀ ਜੀ ਜੀ। ਮਤਲਬ ਇੱਕ ਪਾਸੇ ਧਰਨੇ ਲੱਗ ਰਹੇ, ਦੂਜੇ ਪਾਸੇ ਪਿੰਡਾਂ ਦੀ ਹਾਲਤ ਹੈ ਤੇ ਹਰ ਪਿੰਡ ਦੀ ਹਾਲਤ ਹੈ, ਪੰਜਾਬ ਦੇ ਹਰ ਪਿੰਡ ਦੇ ਵਿੱਚ ਇਹ ਹਾਲਤ ਹੈ। ਪੰਜਾਬ ਦੇ ਜਿੱਦਾਂ ਮੇਰਾ ਪਿੰਡ ਮੰਨ ਲਓ ਦਸਾਂਝ ਕਲਾਂ, ਮੇਰੇ ਪਿੰਡ 'ਚ ਕਿਸੇ ਵੇਲੇ ਇੱਕੋ ਪਿੰਡ ਦੇ ਵਿੱਚ 4-4 ਕਬੱਡੀ ਦੀਆਂ ਟੀਮਾਂ ਹੁੰਦੀਆਂ ਸੀ, ਹੁਣ 10 ਮਿੰਟ ਲਾ ਕੇ ਵੀ ਕਬੱਡੀ ਦੀ ਟੀਮ ਨਹੀਂ ਬਣਦੀ। ਹਰ ਸਾਡੇ ਨਸ਼ਈਆਂ ਦੀਆਂ ਟੋਲੀਆਂ ਜਿਹੜੀ ਹੈ, ਇਹ ਨਸ਼ਈਆਂ ਦੀਆਂ ਟੋਲੀਆਂ ਪੈਦਾ ਕਰਨ ਦੇ ਵਿੱਚ ਜੋ ਸਟੇਟ ਗੌਰਮੈਂਟ ਕੋਲ ਸਾਡਾ ਕੋਈ ਜ਼ਿੰਮੇਵਾਰੀ ਕੋਈ ਨਹੀਂ, ਸਾਡੀ ਅਕਾਊਂਟੇਬਿਲਿਟੀ ਕੋਈ ਨਹੀਂ, ਸਾਡੀ ਜਵਾਬਦੇਹੀ ਕੋਈ ਨਹੀਂ। ਇਹ ਕੀ ਗੱਲ ਹੋਈ? ਆਪਣੀ ਜਿਹੜੀ ਜ਼ਿੰਮੇਵਾਰੀ ਹੈ ਉਹਨੂੰ ਲਾਜ਼ਮੀ ਤੌਰ ਦੇ ਉੱਤੇ ਚਾਹੀਦਾ ਮੰਨਣਾ ਚਾਹੀਦਾ ਤੇ ਉਸ ਮਸਲੇ ਨੂੰ ਹੱਲ ਕਰਨਾ ਚਾਹੀਦਾ। ਇੱਥੇ ਮਸਲਾ ਹੱਲ ਕਰਨ ਦੀ ਥਾਂ ਦੇ ਉੱਤੇ ਕਾਂਗਰਸ ਆਪਣੇ ਤਰੀਕੇ ਦੇ ਨਾਲ ਡਰੱਗ ਦੇ ਇਸ਼ੂ ਦੇ ਉੱਤੇ ਪੋਲਿਟਿਕਸ ਖੇਡ ਰਹੀ ਹੈ, ਬੀਜੇਪੀ ਆਪਣੇ ਤਰੀਕੇ ਨਾਲ ਪੋਲਿਟਿਕਸ ਖੇਡ ਰਹੀ ਹੈ ਤੇ ਅਕਾਲੀ ਆਪਣੇ ਤਰੀਕੇ ਨਾਲ ਪੋਲਿਟਿਕਸ ਖੇਡ ਰਹੇ ਹੈ। ਤਿੰਨੇ ਜਾਣੇ ਇੱਕ ਦੂਜੇ ਨਾਲ ਖੇਡ ਰਹੇ ਹੈ ਕਿ ਜਿਹੜੀ ਖੇਡ ਦੇ ਵਿੱਚ ਗੇਂਦ ਹੈ ਉਹ ਗੇਂਦ ਹੈਗੇ ਲੋਕਾਂ ਦੇ ਠੁੱਡੇ ਵੱਜ ਰਹੇ ਤਿੰਨਾਂ ਪਾਸਿਆਂ ਤੋਂ, ਲੋਕਾਂ ਦਾ ਕੋਈ ਫਿਕਰ ਨਹੀਂ ਨਾ ਤਿੰਨਾਂ ਧਿਰਾਂ ਨੂੰ ਜੀ 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 ਜੀ। ਬਿਲਕੁਲ ਜੀ, ਲੋਕਾਂ ਨੂੰ ਇਸ ਦੇ ਵਿੱਚ ਹੱਥ ਪੱਲੇ ਸ਼ਾਇਦ ਕੁਛ ਵੀ ਨਹੀਂ ਆਉਣਾ ਤੇ ਅਖੀਰ ਦੇ ਵਿੱਚ ਇਹ ਵੋਟਾਂ ਦੀ ਰਾਜਨੀਤੀ ਹੀ ਜਿਹੜੀ ਆ ਸਾਬਤ ਹੋਣੀ ਆ। ਅੰਤ ਦੇ ਵਿੱਚ ਕਿਸ ਵੋਟਰ ਨੂੰ ਕਿਹੜੀ ਚੀਜ਼ ਯਾਦ ਰਹਿੰਦੀ ਉਹਦੇ ਮੁਤਾਬਕ ਹੀ ਇਹ ਗੱਲ ਬਣਾਉਣ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਆ। ਅਤੇ ਅਗਲੀ ਜੇ ਆਪਾਂ ਗੱਲ ਕਰੀਏ ਵੀ ਇਸ ਨਾਲ ਧਰਨਿਆਂ ਦੇ ਬਾਰੇ ਹੀ, ਡਰੱਗ ਦੇ ਖਿਲਾਫ ਇਹ ਧਰਨੇ ਜਿਹੜੇ ਆ ਦਿੱਤੇ ਜਾ ਰਹੇ ਆ, ਪਰ ਉੱਥੇ ਗੱਲਾਂ ਕੁਛ ਹੋਰ ਹੀ ਸਾਹਮਣੇ ਆਈਆਂ। ਅੰਦਰ ਜਾਣ ਤੋਂ ਪਹਿਲਾਂ ਕਈ ਲੋਕਾਂ ਕੋਲ ਡਰੱਗ ਬਰਾਮਦ ਹੋਇਆ, ਡਰੱਗ ਬਾਹਰ ਰਖਾ ਕੇ ਅੰਦਰ ਘੱਲੇ ਗਏ। ਇੱਥੋਂ ਤੱਕ ਵੀ ਲੋਕਾਂ ਨੇ ਕਿਹਾ ਵੀ ਸਾਨੂੰ ਤੇ ਪਿੰਡਾਂ ਦੇ ਸਰਪੰਚਾਂ ਨੇ ਸ਼ਰਾਬ ਪਿਆ ਕੇ ਭੁੱਕੀ ਖਵਾ ਕੇ ਉੱਥੇ ਇਹਨਾਂ ਨੂੰ ਧਰਨਿਆਂ ਤੇ ਲਿਆਂਦਾ। ਪੰਜਾਬ ਦੇ ਵਿੱਚ ਜਿਹੜੇ ਧਰਨਾ ਪੋਲੀਟਿਕਸ ਹੈ, ਜਿਹੜੇ ਤਾਂ ਜਨਤਕ ਜਥੇਬੰਦੀਆਂ ਦੇ ਧਰਨੇ ਹੈ, ਜਿਹੜੇ ਨਾ ਕਾਂਗਰਸ ਵਾਲੇ ਲਾਉਂਦੇ ਆ ਤੇ ਨਾ ਹੀ ਅਕਾਲੀ ਤੇ ਨਾ ਬੀਜੇਪੀ, ਜਿਹੜੇ ਜਨਤਕ ਜਥੇਬੰਦੀਆਂ ਜਿਹੜੇ ਸੱਚਮੁੱਚ ਲੋਕਾਂ ਦੀਆਂ ਜਥੇਬੰਦੀਆਂ, ਜਿਹਦੇ ਵਿੱਚ 17-18 ਜਥੇਬੰਦੀਆਂ ਨੇ ਇੱਕ ਇਕੱਠਾ ਮੰਚ ਵੀ ਬਣਾਇਆ, ਕਿਸਾਨਾਂ ਦਾ, ਮਜ਼ਦੂਰਾਂ ਦਾ, ਮੁਲਾਜ਼ਮਾਂ ਦਾ, ਵਿਦਿਆਰਥੀਆਂ ਦਾ, ਨੌਜਵਾਨਾਂ ਦਾ ਇੱਕ 17-18 ਜਥੇਬੰਦੀਆਂ ਦਾ ਸਾਂਝਾ ਮੰਚ ਹੈ ਜਿਹੜਾ ਪੰਜਾਬ ਦੀਆਂ ਮੰਗਾਂ ਦੇ ਉੱਤੇ ਅਕਸਰ ਕਈ ਵਾਰੀ ਧਰਨੇ ਲਾਉਂਦਾ ਹੈ। ਪੰਜਾਬ ਦੇ ਕਿਸਾਨ ਧਰਨਾ ਲਾਉਂਦੇ ਆ, ਉਹ ਤਾਂ ਸੱਚਮੁੱਚ ਹੀ ਜਿਹੜਾ ਇੱਕ ਰਵਾਇਤ ਹੈ ਸਾਡੇ ਧਰਨਿਆਂ ਦੀ ਉਹਦੀ ਤਸਵੀਰ ਪੇਸ਼ ਕਰਦੇ ਆ ਜੀ ਜੀ। ਪਰ ਜਦੋਂ ਧਰਨਾ ਕਿਸੇ ਕਾਂਗਰਸ ਪਾਰਟੀ ਵੱਲੋਂ ਲੱਗੇ, ਜਦੋਂ ਬੀਜੇਪੀ ਵੱਲੋਂ ਲੱਗੇ, ਜਦੋਂ ਅਕਾਲੀ ਦਲ ਵੱਲੋਂ ਲੱਗੇ, ਫਿਰ ਉਹਨਾਂ ਧਰਨਿਆਂ ਦੇ ਵਿੱਚ ਜਿਹੜੇ ਦਿਹਾੜੀਦਾਰ ਲੋਕ ਆ ਉਹਨੂੰ ਲਿਆਂਦਾ ਜਾਂਦਾ। ਇਹ ਕਲਚਰ ਬਣ ਚੁੱਕਾ ਪੰਜਾਬ ਦੇ ਵਿੱਚ ਵੀ ਭੀੜਾਂ ਇਕੱਠੀਆਂ ਕਰਨੀਆਂ, ਜਿਹਨਾਂ ਨੇ ਦਿਹਾੜੀਆਂ ਤੇ ਜਾਣਾ
ਉਹਨਾਂ ਨੂੰ 100 200 ਰੁਪਏ ਦੇ ਕੇ ਦਿਹਾੜੀ ਦੇ ਹਿਸਾਬ ਦੇ ਨਾਲ ਟਰੱਕਾਂ 'ਚ ਬਿਠਾ ਲਿਆ ਜਾਂਦਾ ਜਾਂ ਬੱਸਾਂ ਜਿਹੜੀਆਂ ਉਹਨਾਂ 'ਚ ਬਿਠਾ ਲਿਆ ਜਾਂਦਾ, ਨਾਲ ਫਿਰ ਉਹਨਾਂ ਦਾ ਨਸ਼ਾ ਪੱਤਾ ਵੀ ਪੂਰਾ ਕੀਤਾ ਜਾਂਦਾ। ਇਹ ਕਲਚਰ ਹੈ। ਹੁਣ ਜਿਹੜੀ ਇਹ ਹੋਈ ਆ ਮੁਜ਼ਾਹਰਾ ਹੋਇਆ ਜਾਂ ਧਰਨਾ ਹੋਇਆ ਅਟਾਰੀ ਬਾਰਡਰ ਦੇ ਉੱਤੇ, ਉਹਦੇ 'ਚ ਵੱਡੀ ਗਿਣਤੀ 'ਚ ਲੋਕ ਗਏ ਤੇ ਇਹ ਪੇਸ਼ਕਾਰੀ ਕੀਤੀ ਹੈ ਸ਼੍ਰੋਮਣੀ ਅਕਾਲੀ ਦਲ ਨੇ। ਦੇਖੋ ਕਿੰਨੇ ਲੋਕ ਜੀ ਸਾਡੇ ਸੱਦੇ ਤੇ ਆਏ ਆ ਜੀ, ਪਰ ਉਹਦੇ 'ਚ ਬਹੁਤੇ ਲੋਕ ਜਿਹੜੇ ਹੈ ਉਹਨਾਂ ਨੂੰ ਪੈਸੇ ਦੇ ਕੇ, ਲਾਲਚ ਦੇ ਕੇ ਤੇ ਉਹਨਾਂ ਦਾ ਖਾਣ ਪੀਣ ਦਾ ਪ੍ਰਬੰਧ ਕਰਕੇ ਉਹਨਾਂ ਨੂੰ ਲਿਜਾਇਆ ਗਿਆ। ਇਹ ਅਸੀਂ ਨਹੀਂ ਕਹਿੰਦੇ। ਉੱਥੇ ਜਿਹੜੇ ਲੋਕ ਘੁੰਮ ਰਹੇ ਸੀ ਉਹਨਾਂ ਤੋਂ ਜਦੋਂ ਪੱਤਰਕਾਰਾਂ ਨੇ ਪੁੱਛਿਆ ਤੇ ਉਹਨਾਂ ਨੇ ਦੱਸਿਆ ਕਿ ਹਾਂਜੀ ਸਾਨੂੰ ਫਲਾਣੇ ਪਿੰਡ ਦਾ ਸਰਪੰਚ ਜਿਹੜਾ ਲੈ ਕੇ ਆਇਆ, ਸਾਨੂੰ ਫਲਾਣੇ ਪਿੰਡ ਦਾ ਸਰਪੰਚ ਲੈ ਕੇ ਆਇਆ, ਉਹ ਸਰਪੰਚ ਨੇ ਸਾਨੂੰ ਜੀ ਭੁੱਕੀ ਵੀ ਦਿੱਤੀ ਹੈ, ਸਾਨੂੰ ਫੀਮ ਵੀ ਦਿੱਤੀ ਹੈ, ਸਾਨੂੰ ਦਾਰੂ ਦੀ ਬੋਤਲ ਵੀ ਦਿੱਤੀ ਹੈ। ਇਹ ਗੱਲਾਂ ਉੱਥੇ ਸਾਹਮਣੇ ਆਈਆਂ ਜਦੋਂ ਇਹ ਰੈਲੀ ਦੀ ਤਿਆਰੀ ਚੱਲ ਰਹੀ ਸੀ। ਉਦੋਂ ਕਾਂਗਰਸ ਪਾਰਟੀ ਦੇ ਜਿਹੜੇ ਲੀਡਰ ਨੇ ਵਿਧਾਇਕ ਦਲ ਦੇ ਵਿਧਾਨ ਸਭਾ ਦੇ ਵਿੱਚ ਸੀ ਜਾਖੜ, ਉਹਨਾਂ ਨੇ ਕਿਹਾ ਸੀ ਕਿ ਉੱਥੇ ਅੱਧੇ ਨਸ਼ੇੜੀ ਜਾਣਗੇ। ਇਸ ਗੱਲੋਂ ਉਹਨਾਂ ਦੀ ਨੁਕਤਾਚੀਨੀ ਹੋਈ ਜੀ। ਅਸੀਂ ਉਹਨਾਂ ਦੀ ਗੱਲ ਤਾਂ ਨਹੀਂ ਕਹਿੰਦੇ, ਪਰ ਇਹ ਗੱਲ ਸਾਬਤ ਹੋ ਗਈ ਵੀ ਅਸੀਂ ਅੱਧੇ ਵੀ ਨਹੀਂ ਕਹਿੰਦੇ, ਪਰ ਕਾਫੀ ਲੋਕ ਉੱਥੇ ਏਦਾਂ ਦੇ ਸੀ ਜਿਹੜੇ ਨਸ਼ੇ ਦੇ ਵਿੱਚ ਧੁੱਤ ਸਕੇ ਉੱਥੇ। ਤੇ ਦੂਜੀ ਗੱਲ, ਉੱਥੇ ਬਹੁਤ ਸਾਰੇ ਲੋਕਾਂ ਤੋਂ ਜਿਹੜੀ ਸਿਕਿਉਰਿਟੀ ਸੀ ਉਹਨਾਂ ਨੇ ਜਦੋਂ ਅੰਦਰ ਜਾਣਾ ਚਾਹੁੰਦੇ ਸੀ ਰੈਲੀ ਵਾਲੀ ਥਾਂ ਦੇ ਉੱਤੇ, ਉਹਨਾਂ ਦੀ ਤਲਾਸ਼ੀ ਲਈ ਤੇ ਉਹਨਾਂ ਕੋਲ ਡਰੱਗ ਫੜੀ। ਉਹ ਡਰੱਗ ਫੜ ਕੇ ਕੋਈ ਉਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ, ਉਹ ਡਰੱਗ ਰਖਾ ਲਈ ਉੱਥੇ ਤੇ ਉੱਦਾਂ ਕਹਿੰਦੇ ਜਾਓ ਤੁਸੀਂ ਜੀ। ਦੇਖੋ ਹਕੂਮਤ ਦਾ ਹਕੂਮਤੀ ਧਰਨਾ ਆ, ਸਰਕਾਰ ਦਾ ਧਰਨਾ ਆ, ਤਾਂ ਪੁਲਿਸ ਜਿਹੜੀ ਹੈ ਜੇ ਡਰੱਗ ਫੜਦੀ ਵੀ ਹੈ ਤਾਂ ਉਹ ਬੰਦੇ ਨੂੰ ਕੁਝ ਨਹੀਂ ਕਹਿੰਦੇ, ਡਰੱਗ ਕਢਾ ਕੇ ਰੱਖ ਲਈ ਬਸ। ਉਹਦੀਆਂ ਤਸਵੀਰਾਂ ਅਖਬਾਰਾਂ ਦੇ ਵਿੱਚ ਛਪੀਆਂ। ਸੋ ਇਹ ਜ਼ਰੂਰ ਚਿੰਤਾ ਦਾ ਵਿਸ਼ਾ ਹੋਣਾ ਚਾਹੀਦਾ। ਕੇਵਲ ਚਿੰਤਾ ਦਾ ਨਹੀਂ, ਮੈਂ ਸਮਝਦਾ ਚਿੰਤਨ ਦਾ ਵਿਸ਼ਾ ਹੋਣਾ ਚਾਹੀਦਾ ਵੀ ਤੁਸੀਂ ਜਹਾਜ਼ ਛੇੜਨ ਦੀ ਗੱਲ ਕਰਦੇ ਹੋ ਇੱਕ ਇਸ਼ੂ ਦੇ ਉੱਤੇ, ਜਿਸ ਇਸ਼ੂ ਤੇ ਜਹਾਜ਼ ਛੇੜਨ ਦੀ ਗੱਲ ਕਰਦੇ ਹੋ ਉਹ ਸਾਰਾ ਕੁਝ ਜਿਹੜਾ ਉੱਥੇ ਵਾਪਰ ਰਿਹਾ ਉਹਦੇ ਬਾਵਜੂਦ ਉਹਦੇ ਤੋਂ ਮੁਨਕਰ ਹੋ ਰਹੇ ਨੇ ਲੋਕ। ਮੁਨਕਰ ਹੋਣ ਦੀ ਥਾਂ ਦੇ ਉੱਤੇ ਇਸ ਅਸਲੀਅਤ ਨੂੰ ਸਮਝਣਾ ਚਾਹੀਦਾ, ਇਹਨੂੰ ਪੱਲੇ ਬੰਨ੍ਹ ਲੈਣਾ ਚਾਹੀਦਾ ਕਿ ਸੱਚਮੁੱਚ ਤੁਸੀਂ ਡਰੱਗ ਦੇ ਖਿਲਾਫ ਇੱਕ ਜਹਾਜ਼ ਛੇੜਨਾ ਤਾਂ ਜਿਹੜੀਆਂ ਜ਼ਮੀਨੀ ਹਕੀਕਤਾਂ ਉਹਨੂੰ ਧਿਆਨ 'ਚ ਰੱਖਣਾ ਪਏਗਾ। ਤੁਹਾਨੂੰ ਇੱਕ ਸਾਫ਼ ਸੁਥਰੀ ਪੋਲੀਟਿਕਸ ਜਿਹੜੀ ਉਹ ਦੇਣੀ ਪਏਗੀ, ਜਿਹਦੀ ਘਾਟ ਜਿਹੜੀ ਆ ਪੰਜਾਬ ਦੇ ਵਿੱਚ ਬੜੇ ਵੱਡੇ ਪੱਧਰ ਤੇ ਦਿਖਾਈ ਦੇ ਰਹੀ ਹੈ ਜੀ। ਜੀ ਜੀ ਜੀ। ਤੇ ਅਗਲੀ ਜੇ ਆਪਾਂ ਗੱਲ ਕਰੀਏ ਹੁਣ ਵੀ ਬੀਜੇਪੀ ਦੇ ਤੇਵਰ ਵੀ ਜਿਹੜੇ ਆ ਉਹ ਵੀ ਹੁਣ ਦਿਨ ਬ ਦਿਨ ਜਿਹੜੇ ਆ ਤਿੱਖੇ ਹੁੰਦੇ ਜਾ ਰਹੇ ਆ। ਜਿਹੜਾ ਅਕਾਲੀ ਦਲ ਦੇ ਨਾਲ ਰਿਸ਼ਤਾ ਆ ਇਹ ਕਿਹਾ ਜਾ ਰਿਹਾ ਵੀ ਕਿਸੇ ਵੀ ਟਾਈਮ ਟੁੱਟ ਸਕਦਾ ਆ। 22 ਜਨਵਰੀ ਦੇ ਸਮਾਗਮ ਦੀ ਇਹਨਾਂ ਦੇ ਵੱਲੋਂ ਜਿਹੜੀ ਚੰਗੀ ਤਿਆਰੀ ਕੀਤੀ ਜਾ ਰਹੀ ਆ। ਭਾਜਪਾ ਦੇ ਜਿਹੜੇ ਉੱਥੇ ਦੇ ਮੁਖੀ ਆ ਅਮਿਤ ਸ਼ਾਹ ਜਿਹੜੇ ਉਹ ਵੀ ਉੱਥੇ ਪਹੁੰਚ ਰਹੇ ਆ। ਕੀ ਦੇਖ ਸਕਦੇ ਹਾਂ ਵੀ ਇਹ 22 ਜਨਵਰੀ ਦੇ ਸਮਾਗਮ ਤੋਂ ਪਹਿਲਾਂ ਤੇ 22 ਜਨਵਰੀ ਵਾਲੇ ਦਿਨ ਕਿਹੜੀ ਚੀਜ਼ ਹੋ ਸਕਦੀ ਆ, ਕੀ ਹੋਣ ਦੀ ਸੰਭਾਵਨਾ ਹੈ? ਦੇਖੋ ਜਿਹੜੀ ਬੀਜੇਪੀ ਦੀ ਲੀਡਰਸ਼ਿਪ ਹੈ ਉਹ ਇਸ ਗੱਲੋਂ ਦੁਖੀ ਵੀ ਹੈ, ਨਿਰਾਸ਼ ਵੀ ਹੈ ਕਿ ਬਾਦਲਾਂ ਨੇ ਜਾਂ ਸ਼੍ਰੋਮਣੀ ਅਕਾਲੀ ਦਲ ਨੇ ਜਿਹੜਾ ਮੁਜ਼ਾਹਰਾ ਕੀਤਾ ਅਕਾਲੀ ਬਾਰਡਰ ਤੇ ਜਾ ਕੇ ਉਹਦੇ 'ਚ ਕਾਂਗਰਸ ਦੇ ਨਾਲ ਬੀਜੇਪੀ ਤੇ ਵੀ ਹਮਲਾ ਬੋਲਿਆ ਉਹਨਾਂ ਨੇ ਜੀ। ਇਸੇ ਕਰਕੇ ਲਕਸ਼ਮਣ ਚਾਵਲਾ ਦਾ ਇੱਕ ਬਿਆਨ ਆਇਆ। ਲਕਸ਼ਮਣ ਚਾਵਲਾ ਜਿਹੜੇ ਭਾਰਤੀ ਜਨਤਾ ਪਾਰਟੀ ਦੀ ਸਾਬਕਾ ਕੌਮੀ ਮੀਤ ਪ੍ਰਧਾਨ ਹੈ ਤੇ ਵਿਧਾਇਕਾ ਵੀ ਰਹਿ ਚੁੱਕੀ ਹੈ, ਮੰਤਰੀ ਵੀ ਰਹਿ ਚੁੱਕੀ ਹੈ ਸਰਕਾਰ ਦੇ ਵਿੱਚ, ਉਹਨੇ ਕਿਹਾ ਕਿ ਸੁਖਬੀਰ ਬਾਦਲ ਦਾ ਜਿਹੜਾ ਬਿਆਨ ਹੈ ਇਤਰਾਜ਼ਯੋਗ ਹੈ ਜੀ। ਸੁਖਬੀਰ ਬਾਦਲ ਨੇ ਜਿਹੜਾ ਉੱਥੇ ਭਾਸ਼ਣ ਕੀਤਾ ਉਹ ਉਹਨੇ ਕਿਹਾ ਕਿ ਬੀਜੇਪੀ ਦੇ ਰਾਜ ਵਾਲੇ ਜਿਹੜੇ ਸੂਬੇ ਹੈ ਵੀ ਉਹ ਕਮਾਈ ਵਾਸਤੇ ਉੱਥੇ ਨਸ਼ੇ ਉਗਾਉਂਦੇ ਆ ਤੇ ਇਹ ਪੈਸੇ ਪੰਜਾਬ ਗੌਰਮੈਂਟ ਉਹਨਾਂ ਨੂੰ ਦੇ ਸਕਦੀ ਹੈ ਵੀ ਉੱਥੇ ਪੋਸਟ ਉਗਾਉਣਾ ਬੰਦ ਕਰ ਦੇਣ। ਤੇ ਲਕਸ਼ਮਣ ਚਾਵਲਾ ਕਹਿੰਦੀ ਹੈ ਕਿ ਬਾਦਲਾਂ ਨੂੰ ਸਿਰਫ ਪੋਸਟ ਤੇ ਅਫੀਮ ਦਿਖਾਈ ਦਿੰਦੀ ਹੈ ਜੀ, ਬਾਦਲਾਂ ਨੂੰ ਸਿੰਥੈਟਿਕ ਡਰੱਗ ਨਹੀਂ ਦਿਖਾਈ ਦਿੰਦੀ। ਬਈ ਸ਼ਰਾਬ ਦੇ ਕਾਰਨ ਕਿੰਨੇ ਪੰਜਾਬ ਦੇ ਸੜਕ ਹਾਦਸੇ ਹੁੰਦੇ ਹੈ ਇਹ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਨਹੀਂ ਦਿਖਾਈ ਦੇ ਰਿਹਾ। ਕਿੰਨੇ ਨੌਜਵਾਨ ਕੈਂਸਰ ਨਾਲ ਮਰ ਰਹੇ ਹੈ, ਲਿਵਰ ਕੈਂਸਰ ਨਾਲ ਮਰ ਰਹੇ ਹੈ, ਟੀਵੀ ਵਰਗੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਆ। ਇਹ ਚੀਜ਼ਾਂ ਕਿਉਂ ਨਹੀਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੂੰ ਦਿਖਾਈ ਦੇ ਰਹੀ ਹੈ? ਲਕਸ਼ਮਣ ਚਾਵਲਾ ਨੇ ਸਵਾਲ ਉਠਾਏ ਵੀ ਸਿਰਫ ਸੁਖਬੀਰ ਸਿੰਘ ਬਾਦਲ ਜਿਹੜੇ ਹੈ ਉਹ ਰਾਜਸਥਾਨ ਤੇ ਮੱਧ ਪ੍ਰਦੇਸ਼ ਦੀ ਗੱਲ ਕਿਉਂ ਕਰਦੇ ਆ? ਜਿਹੜਾ ਸਿੰਥੈਟਿਕ ਡਰੱਗ ਜਿਹੜਾ ਪੰਜਾਬ ਦੇ ਵਿੱਚ ਬਣ ਰਿਹਾ ਉਹਦੀ ਗੱਲ ਕਿਉਂ ਨਹੀਂ ਕਰਦੇ ਜੀ? ਸੋ 22 ਦੀ ਜਿਹੜੀ ਰੈਲੀ ਹੈ, ਇਸ ਰੈਲੀ ਦੇ ਵਿੱਚ ਸਿੰਥੈਟਿਕ ਡਰੱਗ ਦੇ ਇਸ਼ੂ ਦੇ ਉੱਤੇ ਭਾਰਤੀ ਜਨਤਾ ਪਾਰਟੀ ਜਿਹੜੀ ਉਹ ਘੇਰੇਗੀ ਸ਼੍ਰੋਮਣੀ ਅਕਾਲੀ ਦਲ ਨੂੰ, ਜੋ ਖਬਰਾਂ ਆ ਰਹੀਆਂ। ਪਰ ਨਾਲ ਦੀ ਨਾਲ ਇਹ ਵੀ ਖਬਰ ਹੈ ਕਿ ਕੌਮੀ ਪ੍ਰਧਾਨ ਅਮਿਤ ਸ਼ਾਹ ਆ ਰਹੇ ਹੈ ਤੇ ਇੱਦਾਂ ਦੀਆਂ ਗੱਲਾਂ ਵੀ ਹੋ ਰਹੀਆਂ ਵੀ ਸ਼ਾਇਦ ਬਾਦਲ ਸਾਹਿਬ ਨੂੰ, ਵੱਡੇ ਬਾਦਲ ਸਾਹਿਬ ਨੂੰ ਉਸ ਰੈਲੀ ਦੇ ਵਿੱਚ ਸੱਦਾ ਦਿੱਤਾ ਜਾਏ ਵੀ ਤੁਸੀਂ ਵੀ ਆਓ, ਕਿਉਂਕਿ ਹਾਲੇ ਉਹਨਾਂ ਦਾ ਗੱਠਜੋੜ ਚੱਲ ਰਿਹਾ ਜੀ। ਪਰ ਇਹਦੇ ਤੇ ਬੀਜੇਪੀ ਦੀ ਲੀਡਰਸ਼ਿਪ ਜਿਹੜੀ ਹੈ ਉਹਦੇ 'ਚ ਦੁਬਦਾ ਹੈ
ਬੀਜੇਪੀ ਦਾ ਇੱਕ ਹਿੱਸਾ ਕਹਿੰਦਾ ਹੈ ਕਿ ਨਹੀਂ, ਬਾਦਲ ਸਾਹਿਬ ਨੂੰ ਨਹੀਂ ਬੁਲਾਉਣਾ ਚਾਹੀਦਾ। ਇੱਕ ਹਿੱਸਾ ਇਸ ਗੱਲ ਦੇ ਹੱਕ 'ਚ ਹੈ ਵੀ ਚਲੋ ਬਾਦਲ ਸਾਹਿਬ ਨੂੰ ਵੀ ਬੁਲਾ ਲਓ, ਕਿਉਂਕਿ ਹਾਲੇ ਉਹ ਭਾਰਤੀ ਜਨਤਾ ਪਾਰਟੀ ਦੇ ਨਾਲ ਸਾਂਝੀ ਸਰਕਾਰ ਦੇ ਵਿੱਚ ਸ਼ਾਮਲ ਨੇ ਜੀ। ਇਹ ਚੀਜ਼ਾਂ ਜਿਹੜੀਆਂ ਹੈ ਉਹ 22 ਤੱਕ ਰਿੜਕੀਆਂ ਜਾਣਗੀਆਂ ਤੇ 22 ਨੂੰ ਕੌਮੀ ਪ੍ਰਧਾਨ ਅਮਿਤ ਸ਼ਾਹ ਕੋਈ ਬਹੁਤ ਵੱਡਾ ਐਲਾਨ ਕਰ ਦੇਣ, ਇੱਦਾਂ ਦੀ ਸੰਭਾਵਨਾ ਹਾਲੇ ਨਹੀਂ ਹੈ, ਕਿਉਂਕਿ ਦਿੱਲੀ ਦੀ ਚੋਣ ਵੀ ਹਾਲੇ ਸਾਹਮਣੇ ਹੈ ਤੇ ਪੰਜਾਬ ਦੇ ਵਿੱਚ ਮਿਊਨਿਸਪਲ ਚੋਣਾਂ ਵੀ ਹਾਲੇ ਸਾਹਮਣੇ ਹੈ। ਇਸ ਕਰਕੇ ਹਾਲੇ ਇਹ, ਜਿੱਦਾਂ ਮੈਂ ਅੱਗੇ ਵੀ ਜ਼ਿਕਰ ਕੀਤਾ ਕਿ ਜਿਹੜਾ ਬੀਜੇਪੀ ਤੇ ਅਕਾਲੀ ਦਲ ਦਾ ਰਿਸ਼ਤਾ ਹੈ ਉਹ ਘੜੀਸਿਆ ਜਾ ਰਿਹਾ, ਇੱਕ ਦੂਜੇ ਵੱਲੋਂ ਇੱਕ ਦੂਜੇ ਦੀ ਬਾਂਹ ਫੜ ਕੇ ਇੱਕ ਦੂਜੇ ਨੂੰ ਘੜੀਸਿਆ ਜਾ ਰਿਹਾ, ਨਾਲ ਇੱਕ ਦੂਜੇ ਨੂੰ ਤਾਨੇ ਮੇੜੇ ਵੀ ਮਾਰੇ ਜਾ ਰਹੇ ਆ। ਇਹ ਏਦਾਂ ਹਾਲੇ ਚੱਲੇਗਾ। ਜੀ ਜੀ ਬਿਲਕੁਲ। ਤੇ ਸੁਸ਼ੀਲ ਜੀ, ਜੇ ਆਪਾਂ ਅਗਲੀ ਗੱਲ ਕਰੀਏ ਵੀ ਕਿਤੇ ਨਾ ਕਿਤੇ ਆਪਾਂ ਨੂੰ ਇਹ ਹੁਣ ਨਜ਼ਰ ਆ ਰਿਹਾ ਵੀ ਜਿੰਨੀਆਂ ਵੀ ਇਸ ਟਾਈਮ ਪਾਰਟੀਆਂ ਪੰਜਾਬ ਦੇ ਵਿੱਚ ਹੈਗੀਆਂ ਉਹ ਸਾਰੀਆਂ ਹੀ ਗੰਦਲੀਆਂ ਆ। ਆਮ ਲੋਕਾਂ ਦੇ ਲਈ ਕੀ ਕੋਈ ਵਿਕਲਪ ਨਜ਼ਰ ਆ ਰਿਹਾ ਆ? ਕੌਣ ਜਿਹੜੀ ਉਹਨਾਂ ਦੀ ਬਾਂਹ ਫੜ ਸਕਦਾ ਹੈ? ਕੀ ਆਮ ਆਦਮੀ ਪਾਰਟੀ ਤੋਂ ਆਪਾਂ ਇਹ ਉਮੀਦ ਕਰ ਸਕਦੇ ਹਾਂ? ਇਹ ਉਮੀਦ ਕਰਨੀ ਚਾਹੀਦੀ ਹੈ। ਆਪਣੀ ਤਾਂ ਤਕਦੀਰ ਇਹ ਲੋਕ ਬਦਲ ਦੇਣਗੇ, ਪਰ ਸੱਚ ਇਹ ਹੈ ਜੋ 4 MP ਜਿੱਤਣ ਦੇ ਬਾਵਜੂਦ ਵੀ ਆਮ ਆਦਮੀ ਪਾਰਟੀ ਨੇ ਆਪਣੀ ਜਥੇਬੰਦੀ ਨੂੰ ਉਸ ਰੂਪ ਦੇ ਵਿੱਚ ਪੰਜਾਬ 'ਚ ਵਿਕਸਿਤ ਨਹੀਂ ਕੀਤਾ। ਤੇ ਕੀ ਕਾਰਨ ਸੀ? ਪੰਜਾਬ ਦੇ ਵਿੱਚ ਇੰਨਾ ਸਤਿਕਾਰ ਲੋਕਾਂ ਨੇ ਦਿੱਤਾ ਹੈ, ਅਕਾਲੀ ਦਲ ਦੇ ਬਰਾਬਰ ਦੀ ਪਾਇਆ ਆਮ ਆਦਮੀ ਪਾਰਟੀ ਨੂੰ, ਤੇ ਜਿੱਡੇ ਵੱਡੇ ਇਸ਼ੂ ਹੈ ਅੱਜ, ਚਾਹੇ ਉਹ ਡਰੱਗ ਦਾ ਇਸ਼ੂ ਹੈ, ਚਾਹੇ ਬਾਕੀ ਜਿਹੜੇ ਬੇਸਿਕ ਇਸ਼ੂ ਹੈ, ਚਾਹੇ ਸਿਹਤ ਦਾ ਹੋਵੇ, ਚਾਹੇ ਐਜੂਕੇਸ਼ਨ ਦਾ ਹੋਵੇ, ਬੇਰੁਜ਼ਗਾਰੀ ਦਾ ਹੋਵੇ, ਇਹਨਾਂ ਇਸ਼ੂਜ਼ ਦੇ ਉੱਤੇ ਆਮ ਆਦਮੀ ਪਾਰਟੀ ਵੱਲੋਂ ਕੋਈ ਵੱਧਵੀਂ ਕਿਸਮ ਦੀ ਜਿਹੜੀ ਕੋਈ ਮੁਹਿੰਮ, ਕੋਈ ਕੰਪੇਨ ਨਹੀਂ ਕੱਢੀ ਗਈ ਪੰਜਾਬ ਦੇ ਵਿੱਚ। ਇਸ ਵੇਲੇ ਮੌਕਾ ਬੜਾ ਵਧੀਆ, ਜਿੱਦਾਂ ਦਾ ਮੌਕਾ ਉਹਦੇ 'ਚ ਆਮ ਆਦਮੀ ਪਾਰਟੀ ਦੀ ਆਪਣੀ ਜਥੇਬੰਦੀ ਨੂੰ ਵਿਕਸਿਤ ਕਰਕੇ ਪੰਜਾਬ ਦੇ ਵਿੱਚ ਇੱਕ ਜਹਾਜ਼ ਖੜਾ ਕਰੇ। ਆਮ ਆਦਮੀ ਪਾਰਟੀ ਦੱਸੇ ਕਿ ਸੱਚਮੁੱਚ ਅਸੀਂ ਆਮ ਆਦਮੀ ਪਾਰਟੀ ਵਾਲੇ ਲੋਕ ਹੈ ਜਿਹੜੇ ਤੁਹਾਡੀ ਬਾਂਹ ਫੜਨ ਆਏ ਹੈ। ਪੰਜਾਬ ਦੇ ਲੋਕ ਤੁਰਨਗੇ ਉਹਨਾਂ ਦੇ ਨਾਲ, ਜਿੰਨਾ ਗੁੱਸਾ ਹੈ ਪੰਜਾਬ ਦੇ ਲੋਕਾਂ ਦੇ ਵਿੱਚ ਇਸ ਵੇਲੇ ਦੀ ਮੌਜੂਦਾ ਹੁਕੂਮਤ ਦੇ ਖਿਲਾਫ, ਜਾਂ ਪਹਿਲਾਂ ਜਿਹੜੇ ਹੁਕੂਮਤ ਕਰਦੇ ਰਹੇ ਹੈ ਉਹਨਾਂ ਦੇ ਖਿਲਾਫ ਲੋਕਾਂ 'ਚ ਗੁੱਸਾ ਹੈ। ਉਸ ਗੁੱਸੇ ਨੂੰ ਕਿਸੇ ਕਿਸਮ ਦੀ ਡਾਇਰੈਕਸ਼ਨ ਦੇਣ ਦੇ ਵਿੱਚ ਆਮ ਆਦਮੀ ਪਾਰਟੀ ਨਾਕਾਮ ਸਿੱਧ ਹੋਈ ਹੈ। ਸੋ ਮੈਨੂੰ ਲੱਗਦਾ ਹਾਲੇ ਵੀ ਮੌਕਾ ਹੈ, 2 ਸਾਲ ਹੈਗੇ 2017 ਦੀ ਵਿਧਾਨ ਸਭਾ ਚੋਣਾਂ 'ਚ ਇਹਨਾਂ ਇਸ਼ੂਜ਼ ਦੇ ਉੱਤੇ ਪੰਜਾਬ ਦੇ ਲੋਕਾਂ ਦੀ ਬਾਂਹ ਫੜੇ ਆਮ ਆਦਮੀ ਪਾਰਟੀ ਤੇ ਨਾਲ ਦੂਜੀਆਂ ਪਾਰਟੀਆਂ ਨੂੰ ਲੜੇ, ਜਿਹੜੀਆਂ ਛੋਟੀਆਂ ਪਾਰਟੀਆਂ ਪੰਜਾਬ ਦੇ ਵਿੱਚ ਪਰ ਲੜਨ ਪਿੰਡ ਵਾਲੀਆਂ ਪਾਰਟੀਆਂ ਲੋਕਾਂ ਦੇ ਹੱਕਾਂ ਹਿੱਤਾਂ ਲਈ, ਚਾਹੇ ਕਾਂਗਰਸ ਪਾਰਟੀ ਹੈ, ਚਾਹੇ BSP ਹੈ, ਬਹੁਜਨ ਸਮਾਜ ਪਾਰਟੀ ਹੈ, ਇੱਦਾਂ ਦੀਆਂ ਪਾਰਟੀਆਂ ਨਾਲ ਇੱਕ ਸਾਂਝਾ ਤਾਲਮੇਲ ਕਰਕੇ ਪੰਜਾਬ 'ਚ ਇੱਕ ਬਹੁਤ ਵਧੀਆ ਬਦਲ ਦਿੱਤਾ ਜਾ ਸਕਦਾ ਹੈ। ਪੂਰੀ ਸੰਭਾਵਨਾ ਪੰਜਾਬ 'ਚ ਬਦਲ ਦੇਣ ਦੀ, ਪਰ ਇਹਦੀ ਅਗਵਾਈ ਕੌਣ ਕਰੇ? ਪੰਜਾਬ ਦੀ ਜਿਹੜੀ ਇੱਕ ਸਾਂਝੀ ਇੱਕ ਵਿਸ਼ਾਲ ਏਕਤਾ ਉਸ ਲਈ ਹੈ ਪੰਜਾਬ ਦੀ ਜਿਹੜੀ ਲੋੜ ਹੈ, ਉਹਦੀ ਅਗਵਾਈ ਕੌਣ ਕਰੇ? ਜਿਹਦੀ ਜ਼ਿੰਮੇਵਾਰੀ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਸਿਰ ਸੁੱਟੀ ਹੈ, ਉਹਦੇ ਤੋਂ ਹਾਲੇ ਕੁਤਾਹੀ ਹੋ ਰਹੀ ਹੈ। ਮਤਲਬ ਆਮ ਆਦਮੀ ਪਾਰਟੀ ਹੁਣ ਬਹੁਤ ਦਿੱਲੀ ਤੇ ਫੋਕਸ ਕਰ ਰਹੀ ਹੈ, ਇਸ ਕਰਕੇ ਪੰਜਾਬ ਤੇ ਉਹਨਾਂ ਦਾ ਫੋਕਸ ਘੱਟ ਗਿਆ। ਲੋਕ ਪੰਜਾਬ ਤੇ ਫੋਕਸ ਕਰਨ ਦੀ ਵੀ ਬਹੁਤ ਜ਼ਿਆਦਾ ਹੈ। ਠੀਕ ਹੈ, ਦਿੱਲੀ 'ਚ ਚੋਣਾਂ ਹੋ ਜਾਣਗੀਆਂ, ਦਿੱਲੀ ਦੀਆਂ ਚੋਣਾਂ ਤੋਂ ਬਾਅਦ ਹੀ ਸਹੀ ਪੂਰੀ ਪਾਰਟੀ ਜਿਹੜੀ ਆਮ ਆਦਮੀ ਪਾਰਟੀ, ਜੇ ਕਿਸੇ ਦੇਸ਼ ਵਿੱਚ ਕਿਤੇ ਉਹਨੂੰ ਹੁੰਗਾਰਾ ਮਿਲਿਆ ਤਾਂ ਉਹ ਪੰਜਾਬ 'ਚ ਮਿਲਿਆ, ਤੇ ਜਿੰਨੀ ਵੀ ਲੀਡਰਸ਼ਿਪ ਹੈ ਆਮ ਆਦਮੀ ਪਾਰਟੀ ਦੀ ਉਹਨੂੰ ਫੋਕਸ ਕਰਨਾ ਚਾਹੀਦਾ ਹੈ। ਪਹਿਲੀ ਗੱਲ ਇਹ ਹੈ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਲੋਕ ਹੈ ਨਾ, ਉਹਨਾਂ ਨੂੰ ਇੱਕ ਭੁਲੇਖਾ ਵੀ ਅਸੀਂ ਪਤਾ ਨਹੀਂ ਇਕੱਲੇ ਸਾਰਾ ਕੁਝ ਕਰ ਸਕਦੇ ਹਾਂ। ਜੀ ਜੀ ਜੀ। ਜਦੋਂ ਪਹਿਲਾਂ ਵੀ ਗੱਲ ਹੋਈ ਸੀ, ਜਦੋਂ ਮਨਪ੍ਰੀਤ ਬਾਦਲ ਦੇ ਨਾਲ ਰਲਣ ਦੀ ਗੱਲ ਆ ਰਹੀ ਸੀ ਤੇ ਮਨਪ੍ਰੀਤ ਬਾਦਲ ਅੱਗੇ ਸ਼ਰਤ ਰੱਖ ਦਿੱਤੀ ਗਈ ਕਿ ਤੁਸੀਂ ਆਪਣੀ ਪਾਰਟੀ ਮਰਜ ਕਰੋ, ਆਮ ਆਦਮੀ ਪਾਰਟੀ 'ਚ ਫੇਰ ਹੈ ਜੀ। ਇਹ ਕੋਈ ਗੱਲ ਨਹੀਂ ਹੈਗੀ, ਸਾਰੀਆਂ ਪਾਰਟੀਆਂ ਆਪਣੇ ਥਾਂ ਤੇ ਕੰਮ ਕਰ ਦਿੰਦੀਆਂ, ਉਹਨਾਂ ਦੀ ਇੱਕ ਸਾਂਝੀ ਏਕਤਾ ਸਾਰੀ ਜਾ ਸਕਦੀ ਹੈ। ਇਹਦੀ ਤੇ ਵੱਖਰੀ ਗੱਲ ਵੀ ਕੀਤੀ ਜਾ ਸਕਦੀ ਹੈ। ਗਿਆਨ ਤੇ ਅਗਿਆਨ ਦਾ ਜਿਹੜਾ ਜੰਗ ਹੈ ਨਾ, ਜਿਹੜੀ ਉਹਦੇ ਜਿਹੜੇ ਅਗਿਆਨ ਵਾਲੇ ਲੋਕ ਹੈ ਉਹ ਬਹੁਤ ਜ਼ਿਆਦਾ ਜਥੇਬੰਦ, ਜਿਹੜੇ ਗਿਆਨ ਵਾਲੇ ਲੋਕ ਹੈ ਨਾ ਉਹ ਜਥੇਬੰਦ ਨਹੀਂ ਹੈ। ਗਿਆਨ ਵਾਲੇ ਲੋਕਾਂ ਨੂੰ ਜਥੇਬੰਦ ਕਰਨ ਦੀ ਡਿਊਟੀ ਕਿਸੇ ਨੂੰ ਨਿਭਾਉਣੀ ਪੈਣੀ ਹੈ, ਦੇਸ਼ ਵਿੱਚ ਵੀ ਪੰਜਾਬ 'ਚ ਵੀ। ਜੀ ਤਾਂ ਅਗਲੀ ਜੇ ਆਪਾਂ ਗੱਲ ਕਰੀਏ, ਇੱਕ ਜਿਹੜਾ ਜ਼ਮੀਨ ਨੂੰ ਅਕਵਾਇਰ ਕਰਨ ਦਾ ਜਿਹੜਾ ਬਿੱਲ ਆ ਉਹ ਜਿਹੜਾ ਸਾਹਮਣੇ ਆਇਆ ਸੀ 2013 ਦੇ ਵਿੱਚ, ਜਦ ਭਾਜਪਾ ਵਿਰੋਧੀ ਧਿਰ ਸੀਗੀ ਤਾਂ ਉਹਨਾਂ ਨੇ ਉਸ ਦੇ ਵਿੱਚ ਕਈ ਜਿਹੜੀਆਂ ਸੋਧਾਂ ਕਰਵਾਈਆਂ ਸੀਗੀਆਂ, ਤੇ ਹੁਣ ਜਦ ਆਪ ਉਹ ਸੱਤਾਧਾਰੀ ਹੋਈ ਆ ਤੇ ਉਹਨਾਂ ਨੇ ਉਹ ਸਾਰੀਆਂ ਸੋਧਾਂ ਹਟਾ ਦਿੱਤੀਆਂ ਆ, ਤੇ ਇਸ ਨਵੇਂ ਅਕਵਾਇਰ ਬਿੱਲ ਦੇ ਤਹਿਤ ਕਿਸਾਨ ਦੀ ਮਰਜ਼ੀ ਤੋਂ ਬਗੈਰ ਹੀ ਜਿਹੜੀ ਸਰਕਾਰ ਆ ਉਹ ਜ਼ਮੀਨ ਉਸ ਦੀ ਅਕਵਾਇਰ ਕਰ ਸਕੇਗੀ। ਕਿਸਾਨ ਤੇ ਅੱਗੇ ਬਹੁਤ ਜ਼ਿਆਦਾ ਜੂਝ ਰਿਹਾ ਪੂਰੇ ਭਾਰਤ ਦੇ ਵਿੱਚ, ਪੰਜਾਬ ਦੇ ਵਿੱਚ, ਹਰ ਜਗ੍ਹਾ ਦੇ ਉੱਤੇ, ਤਾਂ ਉਸ ਦਾ ਕੀ ਬਣੇਗਾ? ਦੇਖੋ, ਇਹੀ ਰਾਜਨਾਥ ਸਿੰਘ ਸੀਗੇ ਜਿਹੜੇ ਉਸ ਵੇਲੇ ਨੈਸ਼ਨਲ ਪ੍ਰੈਜ਼ੀਡੈਂਟ ਸੀ ਭਾਰਤੀ ਜਨਤਾ ਪਾਰਟੀ ਦੇ, ਇਹੀ ਅਰੁਣ ਜੇਤਲੀ ਸੀ ਜਿਹੜੇ ਨੈਸ਼ਨਲ ਲੀਡਰ ਸੀ, ਕੌਮੀ ਜਨ ਸ਼ਕਤੀ ਸੀ ਭਾਰਤੀ ਜਨਤਾ ਪਾਰਟੀ ਦੇ। ਅੱਜ ਇਹ ਦੋਵੇਂ ਸਰਕਾਰ 'ਚ ਹੈ ਜੀ। ਰਾਜਨਾਥ ਸਿੰਘ ਸਾਡੇ ਗ੍ਰਹਿ ਮੰਤਰੀ ਹੈ
ਤੇ ਅਰੁਣ ਜੇਟਲੀ ਜਿਹੜੇ ਆ ਉਹ ਸਾਡੇ ਫਾਈਨਾਂਸ ਮਿਨਿਸਟਰ ਹੈ। ਤੇ ਇਹੀ ਭਾਰਤੀ ਜਨਤਾ ਪਾਰਟੀ ਸੀ ਜਦੋਂ ਸਰਕਾਰ 'ਚ ਨਹੀਂ ਸੀ, ਤੇ ਜਦੋਂ ਯੂਪੀਏ ਗਵਰਨਮੈਂਟ 2013 ਦਾ ਜ਼ਮੀਨ ਅਸਮਾਨ ਦਾ ਬਿੱਲ ਲੈ ਕੇ ਆ ਰਹੀ ਸੀ, ਉਹਦੇ 'ਚ ਸੋਧਾਂ ਕਰਵਾਈਆਂ ਬੀਜੇਪੀ ਨੇ ਜ਼ੋਰ ਪਾ ਕੇ ਕਿ ਕਿਸਾਨ ਦੀ ਮਰਜ਼ੀ ਤੋਂ ਬਿਨਾਂ ਉਹਦੀ ਜ਼ਮੀਨ ਵੀ ਨਹੀਂ ਜਾਣੀ ਚਾਹੀਦੀ। ਉਹ ਸੋਧਾਂ ਨਾਲ ਪਾਸ ਹੋਇਆ ਬਿੱਲ। ਹੁਣ ਜਿਹੜੀਆਂ ਆਪ ਗੱਲਾਂ ਕੀਤੀਆਂ ਸੀ ਉਹ ਸਾਰੀਆਂ ਉਹਦੇ ਤੋਂ ਪਿੱਛੇ ਹਟ ਗਏ। ਨਵਾਂ ਜਿਹੜਾ 2014 ਦਾ ਆਖਰੀ ਮਹੀਨੇ ਦਸੰਬਰ ਮਹੀਨੇ ਜਿਹੜਾ ਬਿੱਲ ਆਇਆ ਲਿਆਂਦਾ ਸੋਧਾਂ ਕਰਕੇ, ਉਹਦੇ ਵਿੱਚ ਕਿਸਾਨ ਦੀ ਮਰਜ਼ੀ ਨਹੀਂ ਹੈ, ਜ਼ਮੀਨ ਦੇ ਮਾਲਕ ਦੀ ਕੋਈ ਮਰਜ਼ੀ ਨਹੀਂ। ਭਾਰਤ ਦੀਆਂ ਰੱਖਿਆ ਜ਼ਰੂਰਤਾਂ ਲਈ ਜ਼ਮੀਨ ਅਕਵਾਇਰ ਕਰਨੀ ਹੈ, ਕੋਈ ਕਿਸੇ ਕਿਸਮ ਦੀ ਕੋਈ ਮਰਜ਼ੀ ਨਹੀਂ ਕਿਸਾਨ ਦੀ। ਪਿੰਡਾਂ 'ਚ ਬਿਜਲੀ ਬਣਾਉਣੀ ਹੈ, ਸੜਕਾਂ ਬਣਾਉਣੀਆਂ, ਸਿੰਚਾਈ ਦੇ ਸਾਧਨ ਹੈ, ਜਾਂ ਜਿਹੜੇ ਕੋਈ ਰਸਤੇ ਬਣਾਉਣੇ ਹੋਰ, ਉਹਦੇ ਵਾਸਤੇ ਸਰਕਾਰ ਸਿੱਧੀ ਅਕਵਾਇਰ ਕਰ ਸਕੇਗੀ ਜ਼ਮੀਨ। ਗਰੀਬਾਂ ਦੀ ਸਸਤੀ ਰਿਹਾਇਸ਼ ਦੇ ਨਾਂ ਦੇ ਉੱਤੇ ਸਰਕਾਰ ਜ਼ਮੀਨ ਸਿੱਧੀ ਅਕਵਾਇਰ ਕਰੇਗੀ, ਕੋਈ ਵਿਰੋਧ ਨਹੀਂ। ਕੋਈ ਜਿਹੜੀ ਜ਼ਮੀਨ ਹੈ ਉਹਨੂੰ ਮੁਆਵਜ਼ਾ ਕਿੰਨਾ ਮਿਲੇਗਾ ਉਹ ਵੀ ਤੈਅ ਕਰੇਗਾ, ਮੁਆਵਜ਼ਾ ਵੀ ਸਰਕਾਰ ਤੈਅ ਕਰੇਗੀ, ਤੇ ਉਹਦੀ ਸਹਿਮਤੀ ਦੀ ਕੋਈ ਲੋੜ ਨਹੀਂ। ਹਾਈਵੇ ਦੇ ਨੇੜੇ ਬਣਨ ਵਾਲੇ ਜਿੰਨੇ ਵੀ ਜਿਹੜੇ ਉਦਯੋਗਿਕ ਗਲਿਆਰੇ ਹੈ, ਜਿਹਨੂੰ ਆਪਾਂ ਸੇਲਸ ਕਹਿੰਦੇ ਆ, ਇਕਨੋਮਿਕ ਜ਼ੋਨਸ, ਉਹਦੇ ਵਾਸਤੇ ਜ਼ਮੀਨ ਲੈਣ ਲਈ ਜਿੰਨੀਆਂ ਵੀ ਰੁਕਾਵਟਾਂ ਦੂਰ ਕਰ ਦਿੱਤੀਆਂ ਗਈਆਂ ਜੀ। ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਜਿਹੜੀ ਪਲਾਨਿੰਗ ਹੈ ਉਹਦੇ ਵਾਸਤੇ ਜ਼ਮੀਨ ਜਿਹੜੀ ਲੈਣੀ ਹੈ ਕਿਸਾਨ ਤੋਂ ਉਹ ਬਿਲਕੁਲ ਸੌਖੀ ਕਰ ਦਿੱਤੀ ਹੈ। ਕਿਸਾਨ ਦੀ ਮਰਜ਼ੀ ਕੋਈ ਨਹੀਂ ਜੀ। ਇਹ ਕੀ ਗੱਲ ਸੀ? ਜਿਹੜੀ ਜ਼ਮੀਨ ਹੈ ਉਹਦੀ ਕੋਈ ਮਰਜ਼ੀ ਨਹੀਂ, ਤੇ ਜ਼ਮੀਨ ਕੇਵਲ 2 ਖੇਤ ਜਿਹੜੇ 3 ਖੇਤ ਜਾਂ 4 ਖੇਤ ਇਹਨਾਂ ਦੀ ਇਕੱਲਿਆਂ ਦੀ ਜ਼ਮੀਨ ਥੋੜ੍ਹਾ ਆ। ਜ਼ਮੀਨ ਤਾਂ 200 ਏਕੜ ਵਾਲੇ ਜਿਹਨਾਂ ਦੇ ਫਾਰਮ ਹਾਊਸ ਹੈ ਉਹਨਾਂ ਕੋਲ ਵੀ ਹੈਗੀ ਹੈ, ਪਰ ਅੱਜ ਤੱਕ ਉਹਨਾਂ ਦੀ ਅਕਵਾਇਰ ਨਹੀਂ ਹੋਈ। ਜਿਵੇਂ 200 ਏਕੜ ਫਾਰਮ ਹਾਊਸ ਹੈ ਜਿਵੇਂ ਕੋਈ ਉਹਦੀ ਜ਼ਮੀਨ ਤਾਂ ਕਦੀ ਅਕਵਾਇਰ ਨਹੀਂ ਹੋਈ। ਜ਼ਮੀਨ ਅਕਵਾਇਰ ਇੱਥੇ ਹੋਈ ਹੈ 5 ਏਕੜ ਵਾਲੇ ਦੀ। ਯਾਨੀ ਜਿਹੜਾ ਫਾਰਮ ਹਾਊਸ ਆ ਉਹ ਖੁਸ਼ ਹੈ, ਜਿਹਨਾਂ ਦੀ ਇੰਡਸਟਰੀ ਆ ਉਹ ਖੁਸ਼ ਹੈ, ਕਿਉਂਕਿ ਉਹਨਾਂ ਦੀ ਇੰਡਸਟਰੀ ਵਾਸਤੇ ਸਾਰਾ ਕੁਝ ਸੌਖਾ ਕਰ ਦਿੱਤਾ ਸਰਕਾਰ ਨੇ। ਇਹ ਉਹ ਸਰਕਾਰ ਹੈ ਜਿਹੜੀ ਅੱਛੇ ਦਿਨ ਆਉਣ ਵਾਲੇ ਹੈ। ਇਸ ਤਰ੍ਹਾਂ ਦੇ ਅੱਛੇ ਦਿਨ ਕਿ ਮਾਲਕ ਜਿਹੜਾ ਆ ਉਹਨੂੰ ਮਜ਼ਦੂਰ ਦੇ ਵਿੱਚ ਤਬਦੀਲ ਕਰ ਦਿੱਤਾ ਜਾਏਗਾ, ਮਾਲਕ ਦੀ ਕੋਈ ਮਰਜ਼ੀ ਨਹੀਂ। ਇਹ ਆਪਣੇ ਆਪ ਦੇ ਵਿੱਚ ਸਿੱਧੇ ਤੌਰ ਤੇ ਲੋਕਾਂ ਦੇ ਉੱਤੇ ਭਾਰਤ ਦੀ ਜਿਹੜੀ ਕਿਸਾਨੀ ਹੈ ਉਹਦੇ ਉੱਤੇ ਵੱਡਾ ਹਮਲਾ, ਉਸ ਕਿਸਾਨੀ ਜਿਹੜੀ ਕਿਸਾਨੀ ਪਹਿਲੀ ਖੁਦਕੁਸ਼ੀਆਂ ਦੇ ਰਾਹ ਤੇ ਪੈ ਚੁੱਕੀ ਹੈ। ਜੀ ਤੇ ਅਖੀਰ ਦੇ ਵਿੱਚ ਜਾਣ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ, ਜਿਹੜੇ ਭਾਈ ਗੁਰਬਖਸ਼ ਸਿੰਘ ਖਾਲਸਾ ਇਸ ਟਾਈਮ ਬੰਦੀ ਸਿੱਖਾਂ ਦੀ ਜਿਹੜੇ ਆ ਉਹਨਾਂ ਦੀ ਰਿਹਾਈ ਦੇ ਲਈ ਬੈਠੇ ਆ, ਤੇ ਉਸ ਦੇ ਬਾਰੇ ਵੀ ਅਪਡੇਟ ਜਿਹੜੀ ਆ ਜ਼ਰੂਰ ਦੱਸਿਓ ਵੀ ਕਿੱਦਾਂ ਚੱਲ ਰਿਹਾ। ਤੇ ਨਾਲ ਜਿਹੜੀ ਆ ਪ੍ਰਕਾਸ਼ ਬਾਦਲ ਹੁਣਾਂ ਦੁਆਰਾ ਜਿਹੜੀਆਂ ਚਿੱਠੀਆਂ ਲਿਖੀਆਂ ਗਈਆਂ ਸੀਗੀਆਂ ਵੀ ਦੂਜੇ ਸਰਕਾਰਾਂ ਨੂੰ ਜਾਂ ਬਾਕੀ ਪਾਸੇ ਵੀ ਇਹਨਾਂ ਨੂੰ ਰਿਹਾ ਕਰਨਾ ਚਾਹੀਦਾ ਆ, ਉਸ ਦੇ ਉੱਤੇ ਕੇਂਦਰ ਦੇ ਵੱਲੋਂ ਨਾ ਕਰ ਦਿੱਤੀ ਗਈ ਆ। ਉਹ ਤਾਂ 2 ਤਰ੍ਹਾਂ ਦੀ ਗੱਲ ਹੈ। ਕਿ ਤਾਂ ਭਾਈ ਗੁਰਬਖਸ਼ ਸਿੰਘ ਖਾਲਸਾ ਦਾ ਮਸਲਾ ਜਿਹੜਾ ਉਹਦੇ 'ਚ ਜਥੇਦਾਰ ਸਾਹਿਬਾਨ ਨੇ ਵੀ ਹੁਣ ਇਹ ਕਿਹਾ ਕਿ ਸਾਰੇ ਲੋਕਾਂ ਨੂੰ ਇੱਕ ਹੋਣਾ ਚਾਹੀਦਾ ਇਸ ਚੀਜ਼ ਉੱਤੇ। ਜਥੇਦਾਰ ਅਵਤਾਰ ਸਿੰਘ ਮੱਕੜ ਵੀ ਕੱਲ੍ਹ ਮਿਲ ਕੇ ਆਏ ਆ, ਤੇ ਜਥੇਦਾਰ ਜਗਦੀਪ ਸਿੰਘ ਝੀਂਡਾ ਹਰਿਆਣੇ ਦੀ ਵੱਖਰੀ ਕਮੇਟੀ ਦੇ ਪ੍ਰਧਾਨ ਉਹ ਵੀ ਮਿਲ ਕੇ ਆਏ ਆ। ਤੇ ਭਾਈ ਗੁਰਬਖਸ਼ ਸਿੰਘ ਖਾਲਸਾ ਨੇ ਕਿਹਾ ਕਿ ਜਿਹੜੇ ਉਹ ਕੈਦੀ ਜਿਹੜੇ ਹੈ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਹੈ, ਬਿਨਾਂ ਬਹਾਨੇਬਾਜ਼ੀ ਤੋਂ ਉਹਨਾਂ ਨੂੰ ਰਿਹਾ ਕੀਤਾ ਜਾਏ। ਇਹ ਮੰਗ ਹੁਣ ਇੱਕ ਸਾਂਝੀ ਮੰਗ ਦੇ ਤੌਰ ਤੇ ਉੱਭਰ ਰਹੀ ਹੈ। ਇਸੇ ਕਰਕੇ ਸਰਕਾਰ ਵੀ ਜਿਹੜੀ ਹੈ ਮਜਬੂਰ ਹੋ ਰਹੀ ਹੈ, ਪਰ ਹੋਮ ਮਿਨਿਸਟਰੀ ਦੇ ਦਖਲ ਤੋਂ ਬਿਨਾਂ ਪੋਸੀਬਲ ਨਹੀਂ ਹੈ। ਸੋ ਉਹਦੇ ਲਈ ਜੋ ਸਾਡੇ ਕੋਲ ਖਬਰ ਆਈ ਆ, ਹੁਣ ਪੰਜਾਬ ਦੇ ਮੁੱਖ ਮੰਤਰੀ ਨੇ ਇੱਕ ਚਿੱਠੀ ਲਿਖੀ ਕੇਂਦਰ ਨੂੰ, ਜਿਸ 'ਚ ਅਪੀਲ ਕੀਤੀ ਵੀ ਜਿਹੜੇ ਸਿੱਖ ਬੰਦੀ ਆ ਉਹਨਾਂ ਦੀ ਰਿਹਾਈ ਕੀਤੀ ਜਾਏ। ਜਿੱਥੇ ਤੱਕ ਤਾਂ ਇੱਦਾਂ ਦੇ ਬੰਦੀ ਹੈ ਜਿਹੜੇ ਆਪਣੀ ਸਜ਼ਾ ਪੂਰੀ ਕਰ ਚੁੱਕੇ ਹੈ ਜਾਂ ਹੋਰ ਜਿਹੜੇ ਨਾਜਾਇਜ਼ ਤੌਰ ਦੇ ਉੱਤੇ ਜੇਲ੍ਹਾਂ ਦੇ ਵਿੱਚ ਨੇ, ਉਹਨਾਂ ਦੀ ਰਿਹਾਈ ਲਾਜ਼ਮੀ ਹੋਣੀ ਚਾਹੀਦੀ ਹੈ, ਨੋ ਡਾਊਟ। ਬਾਦਲ ਸਾਹਿਬ ਦੀ ਜਿਹੜੀ ਚਿੱਠੀ ਜਿਹੜੀ ਰੱਦ ਕੀਤੀ ਉਹਦੇ 'ਚ ਬਾਦਲ ਸਾਹਿਬ ਨੇ ਕੁਝ ਉਹਨਾਂ ਲੋਕਾਂ ਦੇ ਨਾਂ ਵੀ ਪਾਏ ਸੀ ਜਿਹੜੇ ਲੋਕ ਜਿਹੜੇ ਹੈ ਉਹ ਵੱਖ-ਵੱਖ ਜਿਹੜੇ ਸੰਗੀਨ ਕਿਸਮ ਦੇ ਦੋਸ਼ ਜਿਹੜੇ ਆ ਉਹਨਾਂ ਤੇ ਲੱਗੇ ਹੋਏ ਆ ਤੇ ਉਹ ਜੇਲ੍ਹਾਂ 'ਚ ਹੈ। 13 ਸਜ਼ਾ ਯਾਫਤਾ ਜਿਹੜੇ ਲੋਕ ਸੀ ਜਿਨ੍ਹਾਂ ਨੂੰ ਸਜ਼ਾਵਾਂ ਮਿਲ ਚੁੱਕੀਆਂ, ਉਹਨਾਂ ਦੀ ਰਿਹਾਈ ਦੀ ਮੰਗ ਵੀ ਜਿਹੜੀ ਹੈ ਬਾਦਲ ਸਾਹਿਬ ਨੇ ਕੀਤੀ ਸੀ, ਜਿਹਦੇ ਵਿੱਚ ਸਾਬਕਾ ਪੰਜਾਬ ਦੇ ਮੁੱਖ ਮੰਤਰੀ ਬੇਅੰਤ ਸਿੰਘ ਦਾ ਜਿਹੜਾ ਕਤਲ ਕੇਸ ਉਹ ਜਿਹੜੇ ਮੁਲਜ਼ਮ ਕਰਾਰ ਦਿੱਤੇ ਗਏ ਆ, ਜਗਤਾਰ ਸਿੰਘ ਹਵਾਰਾ ਵਗੈਰਾ, ਉਹਨਾਂ ਦੀ ਰਿਹਾਈ ਦੀ ਮੰਗ ਵੀ ਕੀਤੀ ਸੀ। ਤੇ ਇਸੇ ਦੌਰਾਨ ਖਬਰ ਆਈ ਜਗਤਾਰ ਸਿੰਘ ਤਾਰਾ ਗ੍ਰਿਫਤਾਰ ਕੀਤਾ ਗਿਆ ਥਾਈਲੈਂਡ ਤੋਂ। ਇੱਕ ਤਾਂ ਜਗਤਾਰ ਸਿੰਘ ਹਵਾਰਾ ਹੈ ਨਾ ਜਿਹੜਾ ਜੇਲ੍ਹ 'ਚ ਜਿਹੜੇ ਬੱਚਿਆਂ ਨੇ ਜੇਲ੍ਹ ਬ੍ਰੇਕ ਕੀਤੀ ਸੀ, ਹੁਣ ਜਗਤਾਰ ਸਿੰਘ ਤਾਰਾ ਨੂੰ ਵੀ ਗ੍ਰਿਫਤਾਰ ਕੀਤਾ ਗਿਆ। ਤੇ ਨਵੀਂ ਸੂਚਨਾਵਾਂ ਇੱਦਾਂ ਦੀਆਂ ਕੁਝ ਆ ਰਹੀਆਂ, ਇੰਟੈਲੀਜੈਂਸ ਆਪਣੇ ਤਰੀਕੇ ਨਾਲ ਕੰਮ ਕਰਦਾ। ਪਰ ਭਾਰਤ ਦੀ ਗ੍ਰਹਿ ਮੰਤਰਾਲੇ ਨੇ ਜਿਹੜੀ ਬਾਦਲ ਸਾਹਿਬ ਦੀ ਅਪੀਲ ਰੱਦ ਕੀਤੀ ਆ, ਉਹ 13 ਜਿਹੜੇ ਸਜ਼ਾ ਯਾਫਤਾ ਜਿਹੜੇ ਲੋਕ ਸੀ
ਉਹਨਾਂ ਦੀ ਰਿਹਾਈ ਦੀ ਅਪੀਲ ਜਾਂ ਮੰਗ ਸੀਗੀ, ਜਿਹਦੇ ਵਿੱਚੋਂ 2 ਲੋਕ ਸੀਗੇ ਮਰਹੂਮ ਬੇਅੰਤ ਸਿੰਘ ਦੀ ਕਤਲ ਕੇਸ ਦੇ ਵਿੱਚ, ਜਿਨ੍ਹਾਂ ਨੂੰ ਮੁਲਜ਼ਮ ਕਰਾਰ ਦਿੱਤਾ ਗਿਆ। ਬਾਕੀ ਜਿਹੜੇ 58 ਨਾਂ ਹੋਰ ਜਿਹੜੇ ਬਲੈਕ ਜਿਹੜੀ ਲਿਸਟ ਹੈ, ਉਹਦੇ 'ਚ ਸੈਂਟਰ ਗੌਰਮੈਂਟ ਨੇ ਉਹਨੂੰ ਨਾਂ ਜਿਹੜੇ 58 ਦੇ 58 ਹਾਲੇ ਜਿਹੜੇ ਆ ਬਰਕਰਾਰ ਰੱਖਣ ਦਾ ਫੈਸਲਾ ਕੀਤਾ। ਸ਼ਾਇਦ ਉਹਨਾਂ ਨੂੰ ਰੀਥਿੰਕ ਕੀਤਾ ਜਾਏਗਾ, ਬਜਾਏ ਹੋਮ ਮਿਨਿਸਟਰੀ ਆਪਣੇ ਤਰੀਕੇ ਨਾਲ ਕੰਮ ਕਰਦੀ ਹੈ, ਪਰ ਬੰਦੀ ਸਿੱਖਾਂ ਦਾ ਦੂਸਰਾ ਮਾਮਲਾ ਜਿਹੜਾ ਭਾਈ ਗੁਰਬਖਸ਼ ਸਿੰਘ ਖਾਲਸਾ ਜਿਹੜੇ ਲੜ ਰਹੇ ਮਾਮਲੇ ਤੋਂ, ਉਹ ਬਿਲਕੁਲ ਵੱਖਰੇ ਕੇਸ ਹੈਗੇ ਆ। ਕੁਝ ਉਹਨਾਂ ਕੇਸਾਂ ਵਾਸਤੇ ਉਹਨਾਂ ਦੀ ਲੜਾਈ ਹਾਲੇ ਵੀ ਜਾਰੀ ਹੈ, ਤੇ ਜਿਹੜੇ ਜਿਨ੍ਹਾਂ ਨੂੰ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ, ਜਿਨ੍ਹਾਂ ਤੇ ਕੇਸ ਕੋਈ ਨਹੀਂ, ਉਹਨਾਂ ਦੀ ਰਿਹਾਈ ਤੇ ਲਾਜ਼ਮੀ ਤੌਰ ਤੇ ਹੋਮ ਮਿਨਿਸਟਰੀ ਨੂੰ ਦਖਲ ਦੇਣਾ ਪਏਗਾ, ਤੇ ਇੱਕ ਦਬਾਅ ਵੀ ਜਿਹੜਾ ਆ ਆਉਣ ਵਾਲੇ ਦਿਨਾਂ 'ਚ ਇਸ ਮੁੱਦੇ ਦੇ ਉੱਤੇ ਜਿਹੜਾ ਵਧਣ ਵਾਲਾ ਹੈ। ਜੀ ਤਾਂ ਸਰੋਤਿਓ, ਇਹ ਸੀਗੀਆਂ ਸਾਡੀਆਂ ਅੱਜ ਦੀਆਂ ਗੱਲਬਾਤ। ਖਬਰਾਂ ਦੇ ਪਿੱਛੇ ਕੀ ਛਿਪਿਆ ਆ ਉਸ ਦੇ ਬਾਰੇ ਆਪਾਂ ਜਾਣਨ ਦੀ ਕੋਸ਼ਿਸ਼ ਕੀਤੀ ਆ ਅੱਜ ਸੁਸ਼ੀਲ ਦੋਸਾਂਝ ਜੀ ਦੇ ਨਾਲ। ਸੁਸ਼ੀਲ ਜੀ, ਬਹੁਤ ਬਹੁਤ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ। ਅਗਲੇ ਬੁਲੇਟਿਨ ਤੱਕ ਲਈ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ। ਮਿਹਰਬਾਨੀ ਜੀ, ਸ਼ੁਕਰੀਆ। ਤਾਂ ਸਰੋਤਿਓ, ਇੱਥੇ ਹੀ ਅੱਜ ਦਾ ਪ੍ਰੋਗਰਾਮ ਖਬਰ ਤੇ ਨਜ਼ਰ ਹੁਣ ਸਮਾਪਤ ਹੁੰਦਾ ਆ। ਅਗਲੇ ਬੁਲੇਟਿਨ ਤੱਕ ਲਈ ਮੈਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਸਦੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।